ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕਰਾਂਗੇ ਕਿ ਅਹਿਮ ਖਬਰਾਂ ਨੂੰ ਲੈ ਕੇ ਪੰਜਾਬ ਸਿਆਸਤ ਸਮਾਜ ਦੇ ਨਾਲ ਜੁੜੀਆਂ ਕਿ ਵੱਡੀਆਂ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ। ਇਹਨਾਂ ਖਬਰਾਂ ਤੇ ਹੋਰ ਜਾਣਕਾਰੀਆਂ ਦੇਣ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕਿ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ, ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ, ਤਾਂ ਅਟਾਰਨੀ ਟਰਕੀਅਨਾਂ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਤੀ ਕਲੋਬੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਬਜਟ ਚੋਂ। ਬਜਟ ਸਰਕਾਰ ਦਾ ਇਹ ਨਹੀਂ ਦੱਸਦਾ ਕਿ ਸਰਕਾਰ ਨੇ ਕੀਤਾ ਕੀ ਹੈ। ਬਜਟ ਇਹ ਵੀ ਦੱਸਦਾ ਹੈ ਕਿ ਸਰਕਾਰ ਹੁਣ ਕਰਨ ਕੀ ਜਾ ਰਹੀ ਹੈ, ਲੋਕਾਂ ਨੂੰ ਕੀ ਮਿਲੂਗਾ। ਬਜਟ ਚੋਂ ਹਾਲੇ ਤੱਕ ਦੇ ਭਾਰਤ ਦੇ ਇੰਨੇ ਬਜਟ ਹੋ ਗਏ ਹੈ, ਲੋਕਾਂ ਨੂੰ ਕੁਝ ਮਿਲੇ ਨਾ ਮਿਲੇ, ਪਰ ਚੀਜ਼ ਐਸੀ ਹੈ ਕਿ ਤਾਂ ਲੋਕਾਂ ਨੂੰ ਜ਼ਰੂਰ ਰਹਿੰਦੀ ਹੈ। ਪੰਜਾਬ ਦੇ ਪਰਸਪੈਕਟਿਵ ਤੋਂ ਗੱਲ ਕਰੀਏ ਤਾਂ ਇਸ ਬਜਟ ਦੇ ਵਿੱਚੋਂ ਪੰਜਾਬ ਤੇ ਕਿਸਾਨੀ ਨੇ ਕੀ ਖੱਟਿਆ ਸ਼ਰਮਾ ਜੀ? ਪ੍ਰਵੀਨ ਜੀ, ਤੁਸੀਂ ਬਾਜ਼ਾਰ 'ਚੋਂ ਕੋਈ ਚੀਜ਼ ਲੈਣ ਜਾਓ ਤੇ ਜੇਕਰ ਲਿਫਾਫਾ ਤੁਹਾਡਾ ਪਾਰਦਰਸ਼ੀ ਆ ਤਾਂ ਉਹਦੇ ਵਿੱਚੋਂ ਦਿਖ ਜਾਂਦਾ ਆਂਢੀ ਗੁਆਂਢੀਆਂ ਨੂੰ ਕਿ ਇਹਦੇ ਵਿੱਚ ਕੀ ਲੈ ਕੇ ਆਇਆ ਬੰਦਾ। ਹਾਂਜੀ, ਬਿਲਕੁਲ। ਕਈ ਵਾਰ ਤੁਸੀਂ ਜੇ ਕਾਲੇ ਲਿਫਾਫੇ 'ਚ ਕੁਝ ਲਿਆ ਰਹੇ ਹੋ ਨਾ, ਤਾਂ ਇਹਦਾ ਮਤਲਬ ਕਿੰਨੇ ਤਰ੍ਹਾਂ ਦਾ ਹੁੰਦਾ। ਚਾਹੇ ਅੰਦਰ ਰੁਪਈਏ ਦੀ ਚੀਜ਼ ਨਾ ਹੋਵੇ, ਬੰਦਾ ਸੋਚਦਾ ਕਿ ਜਾਂ ਤਾਂ ਬੈਂਕ 'ਚੋਂ ਪੈਸੇ ਕਢਾ ਕੇ ਲਿਆ ਕਾਲਾ ਹਾਂਜੀ। ਲਿਫਾਫਾ, ਜਾਂ ਫਿਰ ਕੋਈ ਮੁਰਗਾ ਮੀਟ ਲਿਆਇਆ। ਹੂੰ। ਸੋ ਇਹ ਭੁਲੇਖਾ ਜ਼ਰੂਰ ਪੈਂਦਾ ਹੈ। ਸੋ ਉਸੇ ਤਰ੍ਹਾਂ ਇਹ ਬਜਟ ਕਾਲੇ ਲਿਫਾਫੇ 'ਚ ਹੈ। ਦਿਖਾਇਆ ਬਹੁਤ ਕੁਝ ਜਾ ਰਿਹਾ ਕਿ ਅੰਦਰ ਬਹੁਤ ਕੁਝ ਹੈ, ਪਰ ਅੰਦਰ ਹਕੀਕਤ 'ਚ ਕੁਝ ਨਹੀਂ ਹੈ। ਜੀ। ਇਹ ਸਮੁੱਚਾ ਬਜਟ ਮੋਦੀ ਸਰਕਾਰ ਦਾ ਇੱਕ ਤਰ੍ਹਾਂ ਨਾਲ ਆਖਰੀ ਬਜਟ ਹੈ। ਉਹ ਤੋਂ ਬਾਅਦ ਚੋਣਾਂ 'ਚ ਜਾਣਾ ਹੈ। ਇਹ ਮਤਲਬ ਸੰਪੂਰਨ ਬਜਟ ਦੇ ਰੂਪ 'ਚ ਇਹੀ ਬਜਟ ਸੀ। ਸੋ ਇਸ ਹੂੰ। ਨੂੰ ਚੁਣਾਵੀ ਬਜਟ ਵਜੋਂ ਵੇਖਿਆ ਜਾ ਰਿਹਾ ਸੀ ਤੇ ਉਸੇ ਤਰ੍ਹਾਂ ਦਾ ਲੱਛੇਦਾਰ ਬਜਟ ਹੀ ਸੀ। ਚਾਹੇ ਬੇਸ਼ੱਕ ਹੁਣ ਤੱਕ ਨਿਰਮਲਾ ਸੀਤਾਰਮਨ ਨੇ ਜਿੰਨੇ ਬਜਟ ਪੇਸ਼ ਕੀਤੇ ਨੇ, ਉਹਨਾਂ 'ਚੋਂ ਸਭ ਤੋਂ ਘੱਟ ਸਮੇਂ ਵਾਲਾ ਇਹ ਬਜਟ ਸੀਗਾ। ਕਰੀਬ 1 ਘੰਟੇ ਤੋਂ ਦੇ ਕਰੀਬ ਇਹ ਬਜਟ ਸੈਸ਼ਨ ਰਿਹਾ ਉਹਦਾ, ਜਦੋਂ ਉਹਨੇ ਬਜਟ ਭਾਸ਼ਣ ਦਿੱਤਾ। ਸੋ ਹੂੰ। ਇਸ ਸਭ ਦੇ ਦਰਮਿਆਨ ਵੀ ਕੁੱਲ ਮਿਲਾ ਕੇ ਇਸ ਬਜਟ ਦੇ ਵਿੱਚੋਂ ਕੁਝ ਨਹੀਂ ਲੱਭਦਾ ਤੇ ਹੂੰ। ਆਪਾਂ ਆਪਣਾ ਫਰੋਲਦੇ ਹੁੰਦੇ ਹਾਂ, ਆਪਾਂ ਫਰੋਲਦੇ ਹੁੰਦੇ ਹਾਂ ਕਿ ਮੇਰੇ ਲਈ ਕੀ। ਜੀ। ਸੋ ਉਸ ਹਵਾਲੇ ਨਾਲ ਜਦੋਂ ਮੈਂ ਦੇਖਦਾ ਕਿ ਪੰਜਾਬ ਲਈ ਕੀ, ਕਿਸਾਨੀ ਲਈ ਕੀ, ਮਜ਼ਦੂਰਾਂ ਲਈ ਕੀ, ਜਵਾਨੀ ਲਈ ਕੀ, ਤਦ ਹੂੰ। ਉਹਦੇ ਵਿੱਚੋਂ ਮੈਨੂੰ ਕੁਝ ਨਹੀਂ ਲੱਭਦਾ। ਮੰਨਫੀ ਹੈ ਪੰਜਾਬ ਲਗਭਗ ਇਸ ਬਜਟ 'ਚੋਂ। ਜੀ। ਬੇਸ਼ੱਕ ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਦੇ ਉਚੇਚੇ ਤੌਰ ਤੇ ਮਿਲ ਕੇ ਆਏ ਸੀ ਨਿਰਮਲਾ ਸੀਤਾਰਮਨ ਨੂੰ, ਪੰਜਾਬ ਲਈ ਕੁਝ ਤਜਵੀਜ਼ਾਂ ਦੇ ਕੇ ਆਏ ਸੀ। ਉਹਨਾਂ ਤਜਵੀਜ਼ਾਂ ਤੇ ਵੀ ਗੌਰ ਨਹੀਂ ਕੀਤੀ ਹੂੰ। ਔਰ ਆਪਣੇ ਹਵਾਲੇ ਨਾਲ ਵੀ, ਮਤਲਬ ਕਿ ਜਿਹੜੇ ਦਮ ਭਰਦੇ ਨੇ ਕਿ ਸਾਨੂੰ ਪੰਜਾਬ ਨਾਲ ਬੜਾ ਮੋਹ ਹੈ ਜੀ, ਸਾਨੂੰ ਕਿਸਾਨਾਂ ਦਾ ਸਾਨੂੰ ਬੜਾ ਹੇਜ ਹੈ ਜੀ, ਅਸੀਂ ਸਿੱਖੀ ਨੂੰ ਬਹੁਤ ਪਿਆਰ ਕਰਦੇ ਹਾਂ ਜੀ, ਮੋਦੀ ਜੀ ਤਾਂ ਬਹੁਤ ਧਿਆਨ ਰੱਖਦੇ ਨੇ ਜੀ, ਕੁਛ ਨਹੀਂ ਲੱਭਿਆ ਪੰਜਾਬ ਲਈ। ਠੀਕ ਤੁਸੀਂ ਹੈ। ਹੈਰਾਨ ਹੋਵੋਗੇ ਪ੍ਰਵੀਨ ਜੀ ਕਿ ਜਿਹੜੇ ਇਹ ਲਗਾਤਾਰ ਗੱਲ ਕਰ ਰਹੇ ਨੇ ਕਿ ਪੰਜਾਬ ਦੇ ਕਿਸਾਨਾਂ ਨੂੰ ਪਾਣੀ ਬਚਾਉਣਾ ਚਾਹੀਦਾ, ਉਹ ਸਾਨੂੰ ਬਦਲਵੀਂ ਫਸਲਾਂ ਤੇ ਆ ਹੀ ਨਹੀਂ ਰਹੇ। ਪੰਜਾਬ ਦਾ ਕਿਸਾਨ ਤਾਂ ਚਾਹੁੰਦਾ ਹੈ ਕਿ ਮੈਂ ਝੋਨੇ ਤੋਂ ਛੁਟਕਾਰਾ ਪਾ ਲਵਾਂ, ਹੂੰ। ਤੇ ਉਹਦਾ ਹੱਲ ਕਿਹਨੇ ਦੇਣਾ? ਇਸ ਬਜਟ ਦੇ ਵਿੱਚ ਉਹ ਹੱਲ ਨਾਂ ਦੀ ਕੋਈ ਚੀਜ਼ ਨਹੀਂ ਲੱਭੀ। ਹੂੰ। ਜੀ। ਮਤਲਬ ਘੱਟੋ ਘੱਟ ਇਸੇ ਗੱਲ ਦਾ ਜਵਾਬ ਹੁੰਦਾ ਇਸ ਬਜਟ 'ਚ ਕਿ 2022 ਦੇ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਹੋਣੀ ਸੀ। ਜਿੰਨਾ ਕਿ ਮੈਨੂੰ ਯਾਦ ਹੈ, ਨਰਿੰਦਰ ਮੋਦੀ ਜੀ ਨੇ ਇਹੀ ਵਾਅਦਾ ਕੀਤਾ ਸੀ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜੂਗੀ। ਜੇ ਹੂੰ। ਦੁੱਗਣੀ ਹੋ ਜਾਂਦੀ ਤਾਂ ਫਿਰ ਅੰਕੜੇ ਦੇ ਦਿੰਦੇ ਇਸ ਬਜਟ 'ਚ ਕਿ ਭਾਈ ਦੁੱਗਣੀ ਕਰਤੀ ਅਸੀਂ। ਪਰ ਹੁਣ ਸੁਪਨਾ ਸਾਨੂੰ 100 ਸਾਲਾ, ਆਜ਼ਾਦੀ ਦਾ 100 ਸਾਲਾ 2047 ਦਾ ਦਿਖਾਇਆ ਜਾ ਰਿਹਾ। ਹੋਰ ਛੱਡੋ, ਮੈਂ 3 ਚੀਜ਼ਾਂ ਤੁਹਾਡੇ ਸਾਹਮਣੇ ਰੱਖਦਾ। ਪਰਾਲੀ ਦੇ ਪ੍ਰਬੰਧ ਲਈ ਕਹਿੰਦੇ 691 ਕਰੋੜ ਰੁਪਇਆ ਰੱਖਿਆ ਸੀ। ਕੋਈ ਮਸ਼ੀਨਾਂ ਤੁਹਾਡੇ ਧਿਆਨ 'ਚ ਹੋਣਾ, ਪਰਾਲੀ ਨੂੰ ਸੰਭਾਲਣ ਲਈ ਜੇ ਉਹ ਹੈ ਨਾ। 691 ਜੀ। ਕਰੋੜ ਜੀ। ਦਾ ਬਜਟ ਸੀ ਪ੍ਰਵੀਨ ਜੀ ਪਿਛਲੀ ਵਾਰ। ਜੀ। ਐਕਤੀ ਪਤਾ ਵੀ ਕਿੰਨਾ ਰੱਖਿਆ? ਹੂੰ। ਜ਼ੀਰੋ ਬਜਟ ਹੈ। ਜ਼ੀਰੋ ਬਜਟ, ਬਿਲਕੁਲ ਸੋ ਸਹੀ ਹੈ। ਇੱਥੋਂ ਅੰਦਾਜ਼ਾ ਲਾ ਲਓ ਮਤਲਬ ਕਿ ਸਰਕਾਰ ਕਿੱਥੇ ਖੜੀ ਆ। ਦੇਸ਼ ਨੇ ਇਸ ਵਾਰ
ਰੱਖਿਆ ਬਜਟ ਹੈ ਜਿਹੜਾ ਸਾਡਾ, ਫੌਜ ਲਈ ਜਿਹੜਾ ਬਜਟ ਹੈ ਉਹ 'ਚ ਕਮੀ ਕੀਤੀ ਹੈ। ਇਹ ਇੱਕ ਚੰਗਾ ਸੁਨੇਹਾ ਹੁੰਦਾ ਪ੍ਰਵੀਨ ਜੀ। ਜੇਕਰ ਤੁਸੀਂ ਰੱਖਿਆ ਦੇ ਖੇਤਰ 'ਚ ਬਜਟ ਘਟਾਉਂਦੇ ਹੋ ਤਾਂ ਇਹ ਦੇਸ਼ ਦੁਨੀਆ ਨੂੰ ਦੱਸਣ ਲਈ ਇੱਕ ਚੰਗਾ ਸੰਕੇਤ ਹੁੰਦਾ ਕਿ ਭਾਈ ਸਾਨੂੰ ਇੱਧਰ ਬਜਟ ਦੀ ਲੋੜ ਨਹੀਂ, ਇੱਧਰ ਅਸੀਂ ਪੂਰੇ ਤਾਕਤਵਰ ਹਾਂ, ਪੂਰੇ ਸਮਰੱਥ ਹਾਂ। ਪਰ ਜੇਕਰ ਬਜਟ ਸਿੱਖਿਆ 'ਚੋਂ ਘਟਦਾ ਹੈ, ਜੇਕਰ ਬਜਟ ਸਿਹਤ 'ਚੋਂ ਘਟਦਾ, ਜੇਕਰ ਬਜਟ ਕਿਸਾਨੀ 'ਚੋਂ ਘਟਦਾ, ਤਾਂ ਇਹਦਾ ਮਤਲਬ ਸਰਕਾਰ ਲੋਚਾ ਕਰ ਰਹੀ ਹੈ। ਸੋ ਇੱਕ ਪਾਸੇ ਤੁਸੀਂ ਰੱਖਿਆ ਦਾ ਬਜਟ ਘਟਾਇਆ, ਚੰਗਾ ਲੱਗਿਆ ਕਿ ਪਿਛਲੀ ਵਾਰ 5.94 ਲੱਖ ਕਰੋੜ ਸੀ, ਇਸ ਵਾਰ 5.25 ਲੱਖ ਕਰੋੜ ਆ ਗਿਆ। ਪਰ ਕਿਸਾਨੀ ਦਾ ਜੀ ਬਜਟ ਕਿਉਂ ਘਟਾਇਆ ਜਨਾਬ? ਹੂੰ ਜਵਾਬ ਤਾਂ ਦੇ ਦਿਓ। ਖੇਤੀ ਦਾ ਬਜਟ 1.25 ਲੱਖ ਕਰੋੜ ਰੁਪਈਆ ਤੇ ਪਿਛਲੀ ਵਾਰ ਕਿੰਨਾ ਸੀ? 1.32 ਲੱਖ 513 ਕਰੋੜ। ਉਹ ਤੋਂ ਵੀ ਘਟਾ ਲਿਆ। ਹੋਰ ਛੱਡੋ, ਨਰੇਗਾ ਦਾ ਬਜਟ ਪਿਛਲੇ ਸਾਲਾਂ ਤੋਂ ਨਰਿੰਦਰ ਮੋਦੀ ਦੀ ਸਰਕਾਰ 73,000 ਕਰੋੜ ਰੁਪਇਆ ਰੱਖਦੀ ਆ ਰਹੀ ਹੈ ਪ੍ਰਵੀਨ ਜੀ। ਠੀਕ ਹੈ। ਔਰ ਹਰ ਵਾਰ ਉਹਦੇ ਵਿੱਚ ਪੈਸੇ ਪਾਉਣੇ ਪੈ ਰਹੇ ਨੇ, ਜਦੋਂ ਕਿ ਰੁਜ਼ਗਾਰ ਤਾਂ ਵੀ ਪੂਰਾ ਨਹੀਂ ਮਿਲਦਾ। ਕੱਲ ਨਹੀਂ ਹਰਮੀਤ ਸਿੰਘ ਭਾਜੀ ਇਹ ਦੱਸ ਰਹੇ ਸੀ ਵਿਸਥਾਰ ਨਾਲ ਮੈਨੂੰ ਕਿ ਉਹ ਨਰੇਗਾ ਦੇ ਉੱਤੇ ਉਹਨਾਂ ਦੀ ਬਹੁਤ ਕਾਰਗੁਜ਼ਾਰੀ ਹੈ, ਬਹੁਤ ਬਹੁਤ ਕੰਮ ਹੈ ਹਾਂ ਉਹਨਾਂ ਦਾ। ਬਹੁਤ ਸਟੱਡੀ ਕੀਤੀ ਉਹਨਾਂ ਨੇ, ਬਹੁਤ ਕੰਮ। ਸੋ ਨਰੇਗਾ ਦੇ ਹਵਾਲੇ ਨਾਲ ਮੈਨੂੰ ਦੱਸ ਰਹੇ ਸੀ ਕਿ ਨਰੇਗਾ ਦੀ ਯੋਜਨਾ ਦੇ ਵਿੱਚ ਜਦੋਂ ਆਈ ਹੈ ਯੋਜਨਾ, ਤਾਂ ਸਰਕਾਰਾਂ ਨੇ ਦਮ ਭਰਿਆ ਸੀ ਕਿ ਅਸੀਂ 100 ਦਿਨ ਰੁਜ਼ਗਾਰ ਦੇਵਾਂਗੇ। ਹੂੰ ਤੇ ਉਹ ਕਹਿੰਦੇ ਕਿ ਮੈਂ ਤਾਂ ਇਹ ਮੰਗ ਕਰਦਾ ਕਿ ਭਾਈ ਰੋਟੀ ਤਾਂ 365 ਦਿਨ ਖਾਣੀ ਆ ਮਜ਼ਦੂਰ ਨੇ, ਤੇ ਫਿਰ ਜੀ 100 ਦਿਨ ਕਿਉਂ? ਪਰ ਹੂੰ, ਤੁਸੀਂ ਹੈਰਾਨ ਹੋਗੇ ਪ੍ਰਵੀਨ ਜੀ ਕਿ ਮੋਦੀ ਦੀ ਸਰਕਾਰ ਆਉਣ ਤੋਂ ਬਾਅਦ ਇਹ ਦਿਨ ਘਟਦੇ ਗਏ, ਹੋਰ 100 ਦਿਨ ਵੀ ਨਹੀਂ ਰੁਜ਼ਗਾਰ ਮਿਲਿਆ। ਠੀਕ ਹੈ। ਅੱਜ ਤੋਂ 3 ਸਾਲ ਪਹਿਲਾਂ ਇਹਨਾਂ ਨੇ 52 ਦਿਨ ਦਾ ਰੁਜ਼ਗਾਰ ਦਿੱਤਾ ਤੇ ਬਜਟ ਰੱਖਿਆ 73,000 ਕਰੋੜ, ਪਰ ਉਹ 52 ਦਿਨਾਂ ਦੇ ਰੁਜ਼ਗਾਰ ਦੇ ਲਈ ਵੀ 73,000 ਕਰੋੜ ਰੁਪਇਆ ਘੱਟ ਪਿਆ, ਉਹਦੇ ਵਿੱਚ ਪੈਸੇ ਪਾਉਣੇ ਪਏ। ਠੀਕ ਹੈ। ਅਗਲੇ ਸਾਲ ਬਜਟ ਰੱਖਿਆ ਫਿਰ 73,000 ਕਰੋੜ ਹੈ, ਜਦੋਂ ਕਿ ਪਿਛਲੇ ਸਾਲ ਪਾਉਣੇ ਪਏ ਸੀ, ਹੂੰ ਤੇ ਫਿਰ ਵੀ ਮਤਲਬ ਦਿਨ ਘਟਾ ਕੇ 50 ਕਰਤੇ। ਹੂੰ ਤੇ ਉਹ 50 ਦਿਨਾਂ ਲਈ ਵੀ 73,000 ਕਰੋੜ ਘੱਟ ਪਿਆ, ਉਹ 'ਚ ਫਿਰ ਪੈਸੇ ਪਾਉਣੇ ਪਏ, ਕੋਰਟ ਦੀ ਦਖਲ ਤੱਕ ਹੋਈ। ਜੀ ਤੇ ਹਮੀਰ ਜੀ ਕਹਿੰਦੇ ਕਿ ਇਸ ਵਾਰ ਇਹਨਾਂ ਨੇ ਦਿਨ ਘਟਾ ਕੇ 42 ਕਰਤੇ, ਠੀਕ ਹੈ। ਤੇ ਮਤਲਬ 365 ਦਿਨਾਂ ਚੋਂ 100 ਦਿਨ ਵੀ ਨਰੇਗਾ ਵਾਲੇ ਮਜ਼ਦੂਰਾਂ ਨੂੰ ਰੁਜ਼ਗਾਰ ਨਹੀਂ, 42 ਦਿਨ ਦੇਣਾ। 42 ਦਿਨਾਂ ਦੇ ਨਾਲ 365 ਦੀ ਰੋਟੀ ਖਾ ਲੈਣਗੇ ਉਹ। ਤੇ ਬਿਲਕੁਲ ਸਹੀ। ਬਜਟ ਜੀ 73,000 ਕਰੋੜ ਤੋਂ ਘਟਾ ਕੇ ਇਸ ਵਾਰ 60,000 ਕਰੋੜ ਕਰਤਾ। ਹੂੰ ਤੇ ਆਹ ਬੇਸ਼ਰਮੀ ਹੈ। ਮਤਲਬ ਇੱਥੋਂ ਤੁਸੀਂ ਹਿਸਾਬ ਲਾ ਲਓ ਕਿ ਫਿਰ ਪੰਜਾਬ ਦੀ ਮਜ਼ਦੂਰੀ ਲਈ, ਪੰਜਾਬ ਦੀ ਕਿਸਾਨੀ ਲਈ ਇਹਨਾਂ ਕੋਲ ਕੀ ਹੈ? ਨਾ MSP ਤੇ ਆਏ ਨੇ, ਨਾ ਕਰਜ਼ਾ ਮਾਫੀ ਤੇ ਆਏ ਨੇ, ਜੀ ਨਾ ਆਮਦਨ ਦੁੱਗਣੀ ਕਰਨ ਵਾਲੀ ਤੇ ਆਏ ਨੇ। ਸੋ ਇਹ ਆਪਣੇ ਆਪ 'ਚ ਸਵਾਲ ਖੜਾ ਕਿ ਫਿਰ ਮਤਲਬ ਕਿ ਸਰਕਾਰ ਨੇ ਪੰਜਾਬ ਲਈ ਦਿੱਤਾ ਕੀ ਆ? 3 ਯੋਜਨਾਵਾਂ ਮੇਰੇ ਕੋਲ ਪਈਆਂ ਨੇ। ਕਹਿੰਦੇ ਜੀ ਮਾਰਕੀਟ ਇੰਟਰਪ੍ਰੀਟੇਸ਼ਨ ਸਕੀਮ ਐਂਡ ਪ੍ਰਾਈਸ ਸਪੋਰਟ ਹੈ, ਹੂੰ ਜਿਹੜਾ ਕਿਸਾਨਾਂ ਨੂੰ ਦੇਣਾ ਹੁੰਦਾ ਕਿ ਤੁਹਾਨੂੰ ਮਤਲਬ ਕਿ ਰੇਟ ਦਾ ਭਰੋਸਾ। ਹੂੰ ਉਸ ਦੇ ਲਈ ਪਿਛਲੀ ਵਾਰ ਜਿਹੜਾ ਬਜਟ ਸੀਗਾ ਉਹ ਕਰੀਬ 2288 ਕਰੋੜ ਰੁਪਏ ਸੀ। ਠੀਕ ਹੈ। ਇਸ ਵਾਰ ਜ਼ੀਰੋ ਹੈ ਪ੍ਰਵੀਨ ਜੀ। ਹੂੰ ਪਿਛਲੀ ਵਾਰ 691 ਕਰੋੜ ਸੀਗਾ ਜਿਹੜਾ ਪਰਾਲੀ ਪ੍ਰਬੰਧ ਤੇ ਉਹਦੀ ਮਸ਼ੀਨਰੀ ਨੂੰ ਸੰਭਾਲਣ ਲਈ ਸੀ, ਇਸ ਵਾਰ ਜ਼ੀਰੋ ਹੈ ਜੀ। ਹੂੰ ਇਸੇ ਤਰ੍ਹਾਂ ਇੱਕ ਬਜਟ ਆਉਂਦਾ ਇਹਨਾਂ ਦਾ ਨੈਸ਼ਨਲ ਬੀਕੀਪਿੰਗ ਹਨੀ ਮਿਸ਼ਨ, ਠੀਕ ਹੈ। ਪਿਛਲੀ ਵਾਰ ਕਰੀਬ 100 ਕਰੋੜ ਰੁਪਈਆ ਸੀ, ਇਸ ਵਾਰ ਜ਼ੀਰੋ ਹੈ ਜੀ। ਹੂੰ ਕੀ ਹੈ ਕਿਸਾਨੀ ਲਈ ਮੈਨੂੰ ਦੱਸ ਦਿਓ। ਹੂੰ ਤੁਸੀਂ ਕਿਸਾਨੀ ਬਜਟ ਵੀ ਘਟਾਇਆ, ਤੁਸੀਂ ਮਨਰੇਗਾ ਬਜਟ ਵੀ ਘਟਾਇਆ, ਹੈ ਨਾ? ਸੋ ਇੱਥੋਂ ਹਿਸਾਬ ਲਾਓ ਕਿ ਸਰਕਾਰ ਨੇ ਪੰਜਾਬ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਦੇ ਜਿਹੜੇ ਦਮ ਭਰਦੇ ਸੀ ਕਿ ਇੱਕ ਸਾਲ 'ਚ 1,000 ਕਰੋੜ ਜੀ 1 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਮਿਲੂਗਾ, ਕਿੱਥੇ ਆ? ਹੂੰ ਸੋ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਰੇਲ ਦੀ ਮੰਗ ਕੀਤੀ ਸੀ। ਹਾਂ, ਕੁਝ ਸ਼ਾਇਦ ਨਰਸਿੰਗ ਕਾਲਜ 1-2 ਮਿਲ ਜਾਣ ਸਾਨੂੰ, ਠੀਕ ਹੈ। ਇੱਕਾ ਦੁੱਕਾ ਹੋਰ ਚੀਜ਼ਾਂ ਸਾਨੂੰ ਕੁਝ ਮਿਲ ਜਾਣ। ਜਿਹੜਾ ਓਵਰਆਲ ਦੇਸ਼ ਭਰ ਦੇ ਲਈ ਕੁਝ ਸਕੀਮਾਂ ਆਈਆਂ ਨੇ, ਉਹਦੇ ਵਿੱਚੋਂ ਕੁਝ ਨਿੱਜੀ ਤੌਰ ਤੇ ਕਿਸੇ ਵਿਅਕਤੀ ਨੂੰ ਜਾਂ ਕਿਸੇ ਮੁਲਾਜ਼ਮ ਨੂੰ ਜਾਂ ਕਿਸੇ ਵਰਗ ਨੂੰ ਕੋਈ ਫਾਇਦਾ ਮਿਲ ਜਾਵੇ। ਨਾ ਵਪਾਰੀ ਖੁਸ਼ ਹੈ, ਨਾ ਕਿਸਾਨ ਖੁਸ਼ ਹੈ, ਨਾ ਆਮ ਲੋਕ ਖੁਸ਼ ਨੇ। ਸੋ ਪੰਜਾਬ ਦੇ ਪੱਲੇ ਨਿਰਾਸ਼ਾ ਪਈ ਆ ਤੇ ਕਾਲੇ ਲਿਫਾਫੇ ਦੇ ਵਿੱਚ ਪੇਸ਼ ਕੀਤਾ ਗਿਆ ਬਜਟ ਆ, ਜਿਹਦੇ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਪਤਾ ਨਹੀਂ ਅੰਦਰ ਕੀ ਅਸੀਂ ਹੀਰੇ ਜਵਾਹਰਤ ਭਰ ਲਏ, ਪਰ ਅੰਦਰ ਖਾਲੀ ਪੱਥਰ ਨੇ ਜੀ। ਜੀ 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 ਸ਼ਰਮਾ ਜੀ, ਗੱਲ ਇਹ ਹੈ ਕਿ ਜਦੋਂ ਦੇਸ਼ ਦਾ ਮੀਡੀਆ ਬਜਟ ਦੇ ਵਿੱਚ ਊਣਤਾਈਆਂ ਦਾ ਜ਼ਿਕਰ ਕਰਨ ਦੀ ਬਜਾਏ ਬਜਟ ਦੇ ਵਿੱਚ ਜੋ ਦਿਖਾਇਆ ਜਾ ਰਿਹਾ, ਜੋ ਲੋਲੀਪੌਪ ਦਿੱਤਾ ਜਾ ਰਿਹਾ, ਤੇ ਉਸ ਤੋਂ ਦੁੱਗਣੇ ਲੋਲੀਪੌਪ ਸ਼ੋਅ ਕਰੇ, ਆਪ ਵੀ ਲੋਲੀਪੌਪ ਦੇਣ ਲੱਗ ਪਏ, ਤੇ ਫਿਰ ਬਜਟ ਦੀਆਂ ਊਣਤਾਈਆਂ ਤੇ ਚਰਚਾ ਕੌਣ ਕਰੂਗਾ ਤੇ ਲੋਕਾਂ ਨੂੰ ਪਤਾ ਬਿਲਕੁਲ ਕਿਵੇਂ ਲੱਗੂਗਾ? ਬਿਲਕੁਲ ਜਦੋਂ ਤੁਸੀਂ
ਫਿਗਰ ਹੀ ਦੇਣਾ ਨਾ, ਇੰਨੇ ਹਜ਼ਾਰ ਕਰੋੜ ਇਹਦੇ ਵਾਸਤੇ, ਇੰਨੇ ਹਜ਼ਾਰ ਕਰੋੜ ਇਹਦੇ ਵਾਸਤੇ, ਇੰਨੇ ਹਜ਼ਾਰ ਕਰੋੜ ਇਹਦੇ ਵਾਸਤੇ। ਕਦੇ ਤੁਸੀਂ ਇਹ ਵੇਖੋ ਵੀ ਕਦੇ ਦੇਸ਼ ਦੀ ਮੀਡੀਆ ਦੇ ਵਿੱਚ ਚਰਚਾ ਚੱਲੀ ਹੈ ਕਿ ਪਿਛਲੇ ਬਜਟ ਦੇ ਵਿੱਚ ਕੀ ਜਿਹੜੀਆਂ ਸਕੀਮਾਂ ਹਾਂ, ਸੀਗੀਆਂ ਉਹ ਲਾਗੂ ਹੋਈਆਂ ਕਿ ਸਵਾਲ ਨਹੀਂ? ਇਹ ਹੈ, ਜਿਵੇਂ ਬਿਲਕੁਲ ਤੁਸੀਂ ਸਵਾਲ ਇਹ ਨਰੇਗਾ ਦਾ ਜ਼ਿਕਰ ਕੀਤਾ ਪਿਛਲੇ ਸਾਲਾਂ ਦਾ, ਜੀ, ਕਦੇ ਐ ਮੀਡੀਆ ਦੇ ਵਿੱਚ ਜ਼ਿਕਰ ਹੋਇਆ ਕਿ ਪਿਛਲੇ ਸਾਲ ਜਿਹੜੀਆਂ ਹਜ਼ਾਰਾਂ ਕਰੋੜਾਂ ਰੁਪਇਆ ਰੱਖਿਆ ਗਿਆ ਸੀ ਰਾਖਵਾਂ, ਉਹਦਾ ਕੀ ਕੀਤਾ ਤੁਸੀਂ? ਬਿਲਕੁਲ। ਸੋ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਜੀ। ਅਗਲੀ ਵੀ ਵਿੱਤ ਮੰਤਰੀ ਦੇ ਨਾਲ ਹੀ ਜੁੜਦੀ ਹੈ ਖਬਰ। ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਇੱਕ ਗੱਲ ਕਹੀ ਸੀਗੀ ਕਿ ਓਲਡ ਪੋਲੀਟੀਕਲ ਵਹੀਕਲ ਹਟਾਵਾਂਗੇ। ਇਹ ਕਿਹਨੂੰ ਸੰਬੋਧਿਤ ਹੋ ਕੇ ਕਹਿਣਾ ਚਾਹੁੰਦੇ ਸੀ ਤੇ ਇਹਦਾ ਤੱਤ-ਸਾਰ ਕੀ ਨਿਕਲਦਾ? ਪ੍ਰਵੀਨ ਜੀ, ਇੱਕ ਕਮਾਲ ਦਾ ਘਟਨਾਕ੍ਰਮ ਹੈ। ਜੀ। ਨਿਰਮਲਾ ਸੀਤਾਰਮਣ ਹੋਰੀ ਮੋਦੀ ਸਰਕਾਰ ਦੇ ਇੱਕ ਭਰੋਸੇਯੋਗ ਲੀਡਰਾਂ ਚੋਂ ਨੇ। ਬੇਸ਼ੱਕ ਮਤਲਬ ਪਰਿਵਾਰਕ ਤੌਰ ਤੇ ਹਾਂਜੀ, ਆਪਸ ਦੇ ਅੰਦਰ ਕਹਿੰਦੇ ਪਤੀ ਪਤਨੀ ਵਿਰੋਧਾਭਾਸ ਨੇ, ਠੀਕ ਸੋ ਹੈ। ਪਰ ਨਿਰਮਲਾ ਸੀਤਾਰਮਣ ਜਿਵੇਂ ਨਰਿੰਦਰ ਮੋਦੀ ਸਰਕਾਰ ਦਾ ਇੱਕ ਥੰਮ ਵਜੋਂ ਆਉਂਦੇ ਨੇ, ਤੇ ਉਹਨਾਂ ਦੀ ਮਤਲਬ ਕਿ ਕਹਿੰਦੇ ਜੀ ਪਹਿਲੀ ਵਾਰ ਲਓ ਜੀ ਮੈਂ ਬਹੀ ਖਾਤੇ 'ਚ ਬਜਟ ਲਿਆਈ ਹੈ ਨਾ, ਫਿਰ ਦੂਸਰੀ ਵਾਰ ਟੈਬਲੇਟ ਆ ਗਿਆ ਜੀ ਹੈ ਨਾ, ਹਾਂਜੀ, ਫਿਰ ਉਹ ਇਸ ਤਰ੍ਹਾਂ ਬਦਲਦੇ ਰਹੇ। ਤੇ ਕੱਲ ਤਾਂ ਲਾਲ ਰੰਗ ਦੇ ਵਿੱਚ ਟੈਬਲੇਟ ਸੀ ਤੇ ਲਾਲ ਰੰਗ ਦੀ ਉਹ ਸਾੜੀ ਸੀ। ਇਸ ਨੂੰ ਲੈ ਕੇ ਵੀ ਖੂਬ ਚਰਚਾ ਚੱਲੀ ਪ੍ਰਵੀਨ ਜੀ। ਹੂੰ, ਅਸਲ 'ਚ ਨਿਰਮਲਾ ਸੀਤਾਰਮਣ ਦੀਆਂ ਨਾ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ, ਮੇਰੇ ਕੋਲ ਵੀ ਪਹੁੰਚੀਆਂ ਨੇ। ਠੀਕ ਹੈ, ਉਹਨਾਂ 'ਚ 10 ਦੇ ਨੋਟ ਵਰਗੀ ਸਾੜੀ ਵੀ ਪਾਈ ਹੈ ਉਹਨਾਂ ਨੇ, ਜੀ, 20 ਦੇ ਨੋਟ ਵਰਗੀ ਸਾੜੀ ਵੀ ਪਾਈ ਵੀ ਹੈ, ਠੀਕ ਹੈ। ਇਸੇ ਤਰ੍ਹਾਂ 50 ਦੇ ਨਵੇਂ ਨੋਟ ਵਰਗੀ ਸਾੜੀ ਵੀ ਹੈਗੀ ਪਾਈ ਵੀ ਹੈ ਨਾ, ਹੂੰ, ਤੇ ਹੂੰ, ਹੂੰ, ਇਸੇ ਤਰ੍ਹਾਂ 100 ਦੇ ਨੋਟ ਵਰਗੀ ਬਿਲਕੁਲ ਸਾੜੀ ਹੈ, ਫਿਰ ਠੀਕ ਹੈ, 500 ਦੇ ਨੋਟ ਵਰਗੀ ਸਾੜੀ ਵੀ ਪਾਈ ਵੀ ਹੈ, ਤੇ ਫਿਰ 2000 ਦੇ ਨੋਟ ਗੁਲਾਬੀ ਸਾੜੀ ਵੀ ਹੈ, ਬਿਲਕੁਲ ਮਿਲਦੀ ਹੈ, ਸ਼ੇਡ ਐ ਪੈਂਦਾ ਕਿ ਜਿਵੇਂ 2000 ਦਾ ਨੋਟ ਹੋਵੇ। ਠੀਕ ਹੈ, ਤੇ ਠੀਕ ਹੈ। ਕੱਲ ਵਾਲੀ ਲਾਲ ਸਾੜੀ ਤੋਂ ਬਾਅਦ ਇਹ ਖੂਬ ਚਰਚਾ ਚੱਲੀ ਕਿ ਕਿਤੇ 1000 ਦਾ ਨੋਟ ਹੁਣ ਲਾਲ ਤਾਂ ਨਹੀਂ ਆਊਗਾ। ਜੀ, ਤੇ ਉਸੇ ਤਰ੍ਹਾਂ ਆਹ ਬੋਲ ਜਿਹੜੇ ਭਾਸ਼ਣ ਦਿੰਦਿਆਂ ਹੋਇਆਂ ਬੀਬੀ ਨਿਰਮਲਾ ਸੀਤਾਰਮਣ ਨੇ 1 ਘੰਟਾ 28 ਮਿੰਟ ਆਪਣਾ ਸਮਾਂ ਲਿਆ ਬਜਟ ਪੇਸ਼ ਕਰਨ ਨੂੰ। ਹੂੰ, ਹੂੰ, ਤੇ ਇਹ ਹੁਣ ਤੱਕ ਦੇ ਉਹਨਾਂ ਦੇ ਜਿੰਨੇ ਉਹਨਾਂ ਨੇ ਬਜਟ ਪੇਸ਼ ਕੀਤੇ ਨੇ, ਉਹਨਾਂ ਤੋਂ ਸਭ ਤੋਂ ਘੱਟ ਸਮਾਂ। ਇੱਕ ਵਾਰ ਉਹਨਾਂ ਨੇ ਸਭ ਤੋਂ ਲੰਮਾ ਬਜਟ ਪੇਸ਼ ਕੀਤਾ ਸੀ, ਮੈਨੂੰ ਲੱਗਦਾ ਲਗਭਗ 3 ਘੰਟਿਆਂ ਦੇ ਆਸ-ਪਾਸ ਚਲਾ ਗਿਆ ਸੀ, ਤੇ ਉਹਦੇ ਦੌਰਾਨ ਉਹਨਾਂ ਨੂੰ ਚੱਕਰ ਵੀ ਆ ਗਿਆ ਸੀ ਤੇ ਆਖਰੀ 2 ਪੰਨੇ ਛੱਡਣੇ ਵੀ ਪੈ ਗਏ ਸੀ। ਹਰਸਿਮਰਤ ਨੇ ਜਾ ਕੇ ਗੋਲੀ ਵੀ ਦਿੱਤੀ ਸੀ ਖਾਣ ਨੂੰ, ਹੈਨਾ, ਪਾਣੀ ਨਾਲ ਦਵਾਈ ਵੀ ਲਈ ਉਹਨਾਂ ਨੇ। ਹੂੰ, ਤੇ ਹੂੰ, ਹੂੰ, ਰਾਜਨਾਥ ਕਹਿੰਦੇ ਵੀ ਰਹੇ ਕਿ ਰਹਿਣ ਦੋ, ਛੱਡ ਦੋ, ਬਹਿ ਜਾਓ ਤੁਸੀਂ। ਉਹ ਕਹਿੰਦੀ ਨਾ, ਪੜੂੰਗੀ ਮੈਂ ਹੀ। ਫਿਰ ਅਖੀਰਲੇ 2 ਪੰਨੇ ਛੱਡਣੇ ਹੀ ਪਏ ਸੀਗੇ। ਸੋ ਇਸ ਲਈ ਪਰ ਇਸ ਵਾਰ 1 ਘੰਟੇ 28 ਮਿੰਟ ਦਾ ਹੁਣ ਤੱਕ ਦਾ ਸਭ ਤੋਂ ਛੋਟਾ ਬਜਟ। ਪਰ ਇਸ ਬਜਟ 'ਚ ਇੱਕ ਪੰਚ ਵਰਤਿਆ ਉਹਨਾਂ ਨੇ। ਜੀ, ਹੁਣ ਉਹ ਪੰਚ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹ ਅਚਾਨਕ ਵਰਤ ਹੋ ਗਿਆ, ਕੋਤਾਹੀ ਨਾਲ ਸ਼ਬਦ ਨੂੰ ਉਹ ਗਲਤ ਪੜ ਗਏ, ਜਾਂ ਇੱਕ ਪੂਰਾ ਸ਼ਰਾਰਤਨ ਇੱਕ ਰਾਜਨੀਤਿਕ ਉਹ ਤੰਜ ਸੀ। ਹੂੰ, ਜਦੋਂ ਸਕ੍ਰੈਪ ਨੀਤੀ ਦੀ ਗੱਲ ਕਰਦੇ ਨੇ, ਜਿਹਦੀ ਗਡਕਰੀ ਹੋਰਾਂ ਨੇ ਜਿਹੜੀ ਪਾਲਿਸੀ ਤੇ ਕੰਮ ਕਰ ਰਹੇ ਨੇ, ਨਿਤਿਨ ਗਡਕਰੀ ਹੈ ਨਾ, ਹੂੰ, ਉਹ ਸਕ੍ਰੈਪ ਪਾਲਿਸੀ ਦਾ ਜਦੋਂ ਜ਼ਿਕਰ ਕਰ ਰਹੇ ਸੀਗੇ ਕਿ 10 ਸਾਲ ਤੋਂ ਬਾਅਦ ਜਿਹੜੇ ਮਤਲਬ ਟਰਾਂਸਪੋਰਟ 'ਚ ਲੱਗੇ ਵਾਹਨ ਉਹ ਹਟਾ ਦਿਓ ਜੀ, 15 ਸਾਲ ਤੋਂ ਬਾਅਦ ਪਬਲਿਕ ਵਾਹਨ ਹਟਾ ਦਿਓ ਜੀ, ਉਹਨਾਂ ਦੀ ਜਦੋਂ ਜ਼ਿਕਰ ਆ ਰਿਹਾ ਸੀ, ਸਕ੍ਰੈਪ ਨੀਤੀ ਦਾ ਜ਼ਿਕਰ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਓਲਡ ਪੋਲੀਟੀਕਲ ਵਹੀਕਲਸ ਅਸੀਂ ਹਟਾਵਾਂਗੇ। ਠੀਕ ਹੈ। ਓਲਡ ਪੋਲੀਟੀਕਲ। ਤੇ ਜਦੋਂ ਸਾਰੇ ਹੈਰਾਨ ਹੋ ਗਏ ਤੇ ਹਾਸਾ ਰੱਟਾ ਪੈ ਗਿਆ, ਫਿਰ ਕਹਿੰਦੇ ਨਹੀਂ ਨਹੀਂ ਨਹੀਂ, ਸੌਰੀ ਹਾਂਜੀ, ਓਲਡ ਪੋਲਿਊਟਡ ਵਹੀਕਲ ਕਹਿਣਾ ਸੀ, ਕਹਿੰਦੀ ਓਲਡ ਠੀਕ ਹੈ। ਪੋਲੀਟੀਕਲ ਨਹੀਂ, ਪੋਲਿਊਟਡ ਵਹੀਕਲ ਹਟਾਵਾਂਗੇ। ਸੋ ਹੂੰ, ਹੁਣ ਕੁਸਰ-ਮੁਸਰ ਐਮਪੀਆਂ 'ਚ ਜ਼ਿਆਦਾ ਸ਼ੁਰੂ ਹੋ ਗਈ ਹੂੰ, ਕਿ ਓਲਡ ਪੋਲੀਟੀਕਲ ਵਹੀਕਲ ਕਿਹਨੂੰ ਕਿਹਾ, ਪੁਰਾਣਾ ਜੀ, ਰਾਜਨੀਤਿਕ ਵਾਹਨ ਕਿਹੜਾ। ਹੂੰ, ਕਾਂਗਰਸ ਮੁਕਤ ਤਾਂ ਕਰ ਲਿਆ ਬੀਜੇਪੀ ਨੇ, ਜੀ, ਜੀ, ਕਾਂਗਰਸ ਨੂੰ ਤਾਂ ਹਟਾਤਾ। ਹੂੰ, ਹੂੰ, ਹੁਣ ਨਿਰਮਲਾ ਸੀਤਾਰਮਣ ਕੀ ਕਾਂਗਰਸੀ ਲੀਡਰਾਂ ਨੂੰ ਗੱਲ ਕਰ ਰਹੀ ਹੈ ਕਿ ਜਿਹੜੇ ਹੋਰ ਪੁਰਾਣੇ ਖੜਗੇ ਵਰਗੇ ਵੀ ਇੱਥੇ ਬੈਠੇ ਨੇ, ਸੋਨੀਆ ਗਾਂਧੀ ਵਰਗੇ ਵੀ ਬੈਠੇ ਨੇ, ਜਾਂ ਕੁਝ ਹੋਰ ਅਜਿਹੇ ਹੈਗੇ ਨੇ, ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕਰਨਾ, ਹਾਂਜੀ, ਜਾਂ ਫਿਰ ਇਹ ਨਿਸ਼ਾਨਾ ਆਪਣੇ ਲੀਡਰਾਂ ਤੇ ਸੀ, ਹੂੰ, ਚਾਹੇ ਉਹ ਰਾਜਨਾਥ ਹੋਵੇ, ਚਾਹੇ ਨਰਿੰਦਰ ਮੋਦੀ ਹੋਵੇ, ਜੀ, ਚਾਹੇ ਉਹ ਅਮਿਤ ਸ਼ਾਹ ਹੋਵੇ, ਕਿ ਉਹਨਾਂ ਤੇ ਨਿਸ਼ਾਨਾ ਸੀ ਕਿ ਭਾਈ ਹੁਣ ਤੁਸੀਂ ਓਲਡ ਹੋ ਗਏ, ਤੁਸੀਂ ਲਾਂਭੇ ਹੋਵੋ, ਅਗਲੀ ਵਾਰ ਸਾਨੂੰ ਦਵੋ ਵਾਰੀ। ਹੂੰ, ਕਿੱਥੇ ਸੀ ਇਹ ਤੰਜ? ਇਹਦੀ ਖੂਬ ਚਰਚਾ ਹੋਈ। ਠੀਕ ਹੈ। ਉਸੇ ਤਰ੍ਹਾਂ ਇਸ ਬਜਟ ਦੀ ਵੀ ਇਸ ਵਾਰ ਖੂਬ ਚਰਚਾ ਹੋ ਰਹੀ ਹੈ ਪ੍ਰਵੀਨ ਜੀ। ਹੂੰ, ਇਹ ਜਿਹੜਾ ਸਮੁੱਚਾ ਬਜਟ ਹੈ, ਇਹਦੇ ਵਿੱਚ ਇਸ ਵਾਰ ਸੀਨੀਅਰ ਸਿਟੀਜ਼ਨ ਦੇ ਲਈ ਥੋੜਾ ਜਿਹਾ ਕੁਝ ਲੱਗਿਆ ਕਿ ਉਹਨਾਂ ਦੇ ਲਈ ਇੱਕ ਰਾਹਤ ਵਾਲੀਆਂ ਕੁਝ ਯੋਜਨਾਵਾਂ ਆਈਆਂ ਨੇ। ਜਿਵੇਂ ਬੀਬੀਆਂ ਲਈ ਉਹ ਕੋਸ਼ਿਸ਼ ਕਰ ਰਹੇ ਨੇ ਕਿ ਅਗਲੇ 3 ਸਾਲਾਂ ਲਈ, 2 ਸਾਲਾਂ ਦੇ ਲਈ ਇੱਕ ਸੇਵਿੰਗ ਯੋਜਨਾ ਲਿਆਉਣੀ ਹੈ ਕਿ 2-2 ਲੱਖ ਰੁਪਏ ਤੱਕ ਬੀਬੀਆਂ ਆਪਣਾ ਜਮ੍ਹਾਂ ਕਰ ਸਕਦੀਆਂ ਨੇ। ਠੀਕ ਹੈ। 7.5% ਦੇ ਫਿਕਸ ਉਹਨਾਂ ਨੂੰ ਉਹਦੇ ਪਰ ਵਿਆਜ ਮਿਲੂਗਾ, ਔਰ ਜੀ, ਟੈਕਸੇਬਲ ਨਹੀਂ ਹੋਊਗਾ ਉਹ, ਹੈ ਨਾ। ਹੂੰ, ਇਸੇ ਤਰ੍ਹਾਂ ਉਹ ਕਹਿੰਦੇ ਕਿ ਜਿਹੜਾ ਸੀਨੀਅਰ ਸਿਟੀਜ਼ਨ ਸਕੀਮ ਹੈ, ਉਹਦੇ ਵਿੱਚ ਹੁਣ ਮਤਲਬ ਕਿਤੇ ਇੱਕ ਕਿਸ਼ਤ ਦੇ ਵਿੱਚ 30 ਲੱਖ ਰੁਪਈਆ, ਮਤਲਬ 15 ਲੱਖ ਤੱਕ ਇੱਕ ਬੰਦਾ, ਤੇ ਉਸ ਤਰ੍ਹਾਂ ਹੁਣ 30 ਲੱਖ ਰੁਪਈਆ, ਪਹਿਲਾਂ 15 ਲੱਖ ਸੀ, ਹੁਣ ਉਹ 30 ਹਾਂਜੀ, ਲੱਖ ਕਰਤਾ, 30 ਲੱਖ ਤੱਕ ਜੀ, ਤੁਸੀਂ ਜਮ੍ਹਾਂ ਕਰਾ ਸਕਦੇ ਹੋ। ਸੋ ਇਸ ਲਈ 20,000 ਰੁਪਏ ਮਹੀਨਾ ਲਗਭਗ ਉਹਨਾਂ ਨੂੰ ਵਿਆਜ ਮਿਲ ਸਕਦਾ।
ਸੋ ਠੀਕ ਹੈ। ਇਸ ਤਰ੍ਹਾਂ ਦੀਆਂ ਕੁਝ ਸਕੀਮਾਂ ਉਹਨਾਂ ਲਈ ਲਿਆਂਦੀਆਂ ਨੇ। ਇਸੇ ਤਰ੍ਹਾਂ ਜਿਹੜਾ ਮੰਥਲੀ ਬੈਂਕਿੰਗ ਸਕੀਮ ਹੈ ਉਹ ਹੈ। ਪਰ ਸਭ ਤੋਂ ਵੱਧ ਚਰਚਾ ਜਿਹੜੀ ਸਾਡਾ ਮੀਡੀਆ ਗਾ ਰਿਹਾ, ਚਾਹੇ ਅਖਬਾਰਾਂ ਨੇ ਚਾਹੇ ਟੀਵੀ ਚੈਨਲ ਨੇ, ਉਹ ਗਾ ਰਹੇ ਨੇ ਜੀ ਆਮ ਲੋਕਾਂ ਲਈ ਰਾਹਤ, ਜਾਂ ਨੌਕਰੀ ਪੇਸ਼ਾ ਲੋਕਾਂ ਲਈ, ਆਮਦਨ ਤਨਖਾਹ ਲੈਣ ਵਾਲੇ ਲੋਕਾਂ ਲਈ ਰਾਹਤ, ਹੁਣ ਠੀਕ 7 ਹੈ ਲੱਖ ਤੱਕ ਟੈਕਸ ਮਾਫ। ਇਹ ਜੀ। ਬੜਾ ਲੋਚਾ ਪ੍ਰਵੀਨ ਜੀ ਇਹਦੇ ਵਿੱਚ, ਹੈਗਾ। ਬਹੁਤ ਬੜਾ। ਮਤਲਬ ਹੁਣ ਇਹ ਹੈ, ਉਹੀ ਹੈ ਮਤਲਬ ਕੇਜਰੀਵਾਲ ਵਾਲੀ ਮੁਫਤ ਬਿਜਲੀ ਵਾਲੀ ਸਕੀਮ ਜੀ ਕਿ 300 ਯੂਨਿਟ ਮਾਫ ਹੈ, ਜੇ 301 ਹੋ ਗਿਆ ਤਾਂ ਪੂਰੇ ਦਾ ਬਿੱਲ ਜੀ। ਸੋ ਉਸੇ ਤਰ੍ਹਾਂ 7 ਲੱਖ ਤੱਕ ਜੇਕਰ ਤੁਹਾਡਾ ਮਤਲਬ ਕਿ ਤੁਹਾਡੀ ਆਮਦਨ ਹੈ ਤਾਂ ਤੁਹਾਡਾ ਟੈਕਸ ਜ਼ੀਰੋ ਹੈ ਜੀ। ਜੇ ਤੁਹਾਡੀ ਆਮਦਨ 7 ਲੱਖ ਤੋਂ 1 ਰੁਪਏ ਵੀ ਉੱਪਰ ਹੈ ਫਿਰ ਤੁਹਾਡਾ ਟੈਕਸ ਲੱਗਣਾ ਪਤਾ ਵੀ ਕਿੱਥੇ ਹੈ? ਹਾਂਜੀ। ਫਿਰ ਉਹ 3 ਲੱਖ ਤੋਂ ਹੀ ਸ਼ੁਰੂ ਹੋ ਜਾਣਾ ਤੁਹਾਡਾ ਟੈਕਸ। ਵਾਹ ਜੀ। ਫਿਰ ਆਹ ਲੋਚਾ ਹੈ। ਮਤਲਬ ਇਹ ਬੜੀ ਕਮਾਲ ਦੀ ਇੱਕ ਖੇਡ ਰਚੀ ਹੈ। ਔਰ ਜਿਹੜੇ ਮਾਹਰ ਨੇ, ਜਿਹੜੇ ਉਹ ਦੱਸਦੇ ਨੇ ਆંકੜੇ, ਉਹ ਕਹਿੰਦੇ ਕਿ ਭਾਈ ਜਿਹੜੀ ਹੁਣ 2 ਤਰ੍ਹਾਂ ਦੀ ਟੈਕਸੇਬਲ ਸਕੀਮ ਹੈ ਨਾ, ਤੁਸੀਂ ਪੁਰਾਣੀ ਦਾ ਵੀ ਰਾਹੀਂ ਭਰ ਸਕਦੇ ਹੋ, ਹਾਂਜੀ। ਤੇ ਜਿਹੜੀ ਮੋਦੀ ਨੇ ਨਵੀਂ ਲਿਆਈ ਨੇ ਉਹਦੇ ਵੀ। ਤੇ ਜਿਹੜੀ ਆਹ ਸਕੀਮ ਹੈ ਇਹਦੇ ਵਿੱਚ ਮਤਲਬ ਕਿ ਜਿਵੇਂ ਜੇ ਤੁਹਾਡਾ 7 ਲੱਖ ਤੱਕ ਚਲਾ ਗਿਆ ਤੁਹਾਡੀ ਆਮਦਨ, ਉਹ ਤੋਂ ਵੱਧ ਜਾਂਦੀ ਹੈ, ਤੇ ਤੁਸੀਂ ਪੁਰਾਣੀ ਸਕੀਮ ਤਹਿਤ ਬੱਚਤ ਯੋਜਨਾ 'ਚ ਰਹਿੰਦੇ ਹੋ ਤਾਂ ਤੁਹਾਨੂੰ ਜ਼ੀਰੋ ਟੈਕਸ ਹੈ, ਕੋਈ ਟੈਕਸ ਦੇਣ ਦੀ ਲੋੜ ਨਹੀਂ ਪੈਣੀ। ਪਰ ਇੱਧਰ ਜੇ 7 ਲੱਖ ਤੋਂ ਉੱਪਰ ਚਲਾ ਗਿਆ ਫਿਰ ਤੁਸੀਂ ਟੈਕਸ 'ਚ ਆ ਗਏ। ਮਤਲਬ ਜਿਹੜੀ ਪੁਰਾਣੀ ਸਕੀਮ ਹੈ, ਤੁਸੀਂ ਨਾਲ ਸੇਵਿੰਗ ਵੀ ਕਰਦੇ ਹੋ, 80C ਦੇ ਤਹਿਤ ਵੀ, 80D ਦੇ ਤਹਿਤ ਵੀ, ਤੁਸੀਂ ਇੰਸ਼ੋਰੈਂਸ ਵੀ ਲਈ ਹੈ, ਬੱਚਿਆਂ ਦੀ ਫੀਸ ਵੀ ਹੈ, 1.5 ਲੱਖ ਤੱਕ ਦੀ ਉਹ ਵੀ ਹੈਗੀ ਆ, ਤੁਹਾਡਾ ਕੋਈ ਲੋਨ ਹੈ, ਉਹ ਸਾਰਿਆਂ ਤਹਿਤ। ਤੇ ਇੱਥੇ ਕੁੱਲ ਆਮਦਨ ਦਾ ਹੀ ਹੈ, ਉਹ 'ਚੋਂ ਕੀ ਜਾਂਦਾ ਕੀ ਨਹੀਂ। 7 ਲੱਖ ਤੱਕ ਜੇ ਤੁਹਾਡੇ ਕੋਲ ਤੁਸੀਂ ਕਮਾ ਲੇ ਤਾਂ ਟੈਕਸ ਮਾਫ ਹੈ, ਜੇ ਇੱਕ ਵੀ ਉੱਪਰ ਚਲਾ ਗਿਆ ਫਿਰ 3 ਲੱਖ ਤੋਂ 5%, ਫਿਰ ਅੱਗੇ 10%, ਫਿਰ ਅੱਗੇ 15%, ਉਹ ਫਿਰ ਅੱਗੇ ਉਹ ਡਾਟਾ ਹੋਵੇ। ਇਸੇ ਤਰ੍ਹਾਂ 15 ਲੱਖ ਰੁਪਏ ਤੱਕ ਜੇ ਤੁਹਾਡੀ ਆਮਦਨ ਹੈ ਤਾਂ ਪੁਰਾਣੀ ਪੈਨਸ਼ਨ ਸਕੀਮ ਦੇ ਤਹਿਤ ਤਾਂ ਤੁਹਾਡਾ 1,24,000 ਰੁਪਇਆ ਟੈਕਸ ਬਣਦਾ। ਤੇ ਜਿਹੜੀ ਨਵੀਂ ਯੋਜਨਾ ਲਿਆਏ ਨੇ ਨਿਰਮਲਾ ਸੀਤਾਰਮਣ ਮੋਦੀ ਸਰਕਾਰ, ਉਹਦੇ ਰਾਹੀਂ 1,35,000 ਬਣਦਾ। ਠੀਕ ਹੈ। ਸੋ ਇਸ ਲਈ ਬਹੁਤ ਬੜਾ ਲੋਚਾ ਹੈ ਪ੍ਰਵੀਨ ਜੀ। ਸੋ ਇਹ ਇੱਕ ਛਲਾਵਾ ਦਿਖਾਇਆ ਵੀ ਜਾ ਰਿਹਾ, ਹਕੀਕਤ ਦੇ ਵਿੱਚ ਇਹ ਅਜਿਹਾ ਨਹੀਂ ਹੈ। ਸੋ ਇਸ ਲਈ ਕੁੱਲ ਮਿਲਾ ਕੇ ਮਤਲਬ ਇਸ ਬਜਟ ਦੇ ਉੱਤੇ ਹੁਣ ਲੋਕਾਂ ਦੀ ਉਵੇਂ ਨਜ਼ਰ ਨਹੀਂ ਦੀ। ਪ੍ਰਵੀਨ ਜੀ ਤੁਹਾਡੇ ਛੋਟੇ ਹੁੰਦਿਆਂ ਧਿਆਨ ਹੋਏਗਾ ਕਿ ਜਦੋਂ ਅੱਗੇ ਬਜਟ ਆਉਂਦਾ ਸੀ ਨਾ ਤਾਂ ਲੋਕ ਰੇਡੀਓ ਨਾਲ ਕੰਨ ਲਾ ਕੇ ਬੈਠੇ ਰਹਿੰਦੇ ਸੀ। ਬਿਲਕੁਲ। ਕਿ ਭਾਈ ਫਲਾਣੀਆਂ ਚੀਜ਼ਾਂ ਸਸਤੀਆਂ ਹੋਣੀਆਂ, ਫਲਾਣੀਆਂ ਚੀਜ਼ਾਂ ਮਹਿੰਗੀਆਂ ਹੋਣੀਆਂ, ਆਹ ਚੀਜ਼ ਤੇ ਟੈਕਸ ਲੱਗਦਾ ਕਿ ਨਹੀਂ ਲੱਗਦਾ। ਹੁਣ ਤਾਂ ਇਹ ਡਰਾਮਾ ਹੈ। ਜਦ ਤੋਂ GST 'ਚ ਆ ਗਿਆ ਤਾਂ ਨਿਤ ਦਿਨ ਰੇਟ ਵੱਧਦੇ ਨੇ, ਚਾਹੇ ਉਹ ਗੈਸ ਦੇ, ਚਾਹੇ ਪੈਟਰੋਲ ਦੇ, ਚਾਹੇ ਚੀਜ਼ਾਂ ਦੇ, ਚਾਹੇ ਰਾਸ਼ਨ ਦੇ, ਚਾਹੇ ਕਾਰਾਂ ਦੇ, ਕੰਪਨੀਆਂ, ਗੱਡੀਆਂ, ਸਕੂਟਰ, ਮੋਟਰਸਾਈਕਲ, ਨਿਤ ਦਿਨ ਇਸ ਤਰੀਕ ਤੋਂ ਪ੍ਰਾਪਰਟੀ ਦੇ। ਸੋ ਫਿਰ ਬਜਟ ਨਾਲ ਕੀ ਰਹਿ ਗਿਆ? ਅਗਲੇ ਦਿਨ ਲੋਕ ਨਾ ਅਖਬਾਰ ਦੇ ਵਿੱਚ ਪੜ੍ਹਦੇ ਰਹੇ, ਆਹ ਸਸਤਾ ਤੇ ਆਹ ਮਹਿੰਗਾ। ਹੁਣ ਉਹ ਨਹੀਂ ਰਿਹਾ ਅਸਰ ਜੀ। GST ਦੇ ਆਉਣ ਤੋਂ ਬਾਅਦ ਬਿਲਕੁਲ ਇਹ ਖਤਮ ਹੋ ਗਿਆ, ਔਰ ਕੰਪਨੀਆਂ ਦੀ ਖੁਦ ਮੁਖਤਿਆਰੀ ਤੋਂ ਬਾਅਦ ਬਿਲਕੁਲ ਇਹ ਖਤਮ ਹੋ ਗਿਆ। ਸਾਲ 'ਚ 2500 ਵਾਰ ਤਾਂ ਚੀਜ਼ ਦਾ ਰੇਟ ਵੱਧਦਾ। ਬਿਲਕੁਲ। ਫਿਰ ਉਹਦਾ ਬਜਟ ਨਾਲ ਕੀ ਸੰਬੰਧ ਰਹਿ ਗਿਆ? ਔਰ ਇਹ ਬਜਟ ਪੂਰੀ ਤਰ੍ਹਾਂ ਕੇਂਦਰੀਕਰਨ ਵਾਲਾ ਬਜਟ ਹੈ ਪ੍ਰਵੀਨ ਜੀ। ਸੂਬਿਆਂ ਨੂੰ ਪਤਾ ਵੀ ਕੀ ਹਦਾਇਤ ਕੀਤੀ ਹੈ ਕਿ ਤੁਹਾਡਾ ਜਿਹੜਾ ਲੋਨ ਖੜਾ ਹੈ ਨਾ, ਉਹ ਸਾਡੇ ਤੋਂ ਕਰਜ਼ਾ ਲੈ ਕੇ ਲਾ ਲਓ। ਠੀਕ ਹੈ। ਪਰ ਕਰਜ਼ਾ ਸ਼ਰਤਾਂ ਦੇ ਆਧਾਰ ਤੇ ਦੇਵਾਂਗੇ। ਤੁਹਾਡੇ ਧਿਆਨ 'ਚ ਹੋਵੇ ਪਹਿਲਾਂ ਵੀ ਪੰਜਾਬ ਨੇ ਇੱਕ ਵਾਰ ਕਰਜ਼ਾ ਦੇਣ ਦੀ ਗੱਲ ਆਈ ਸੀ ਕਿ ਆਹ ਸ਼ਰਤਾਂ ਰੱਖਾਂਗੇ। ਉਹ ਸ਼ਰਤਾਂ ਹਜੇ ਵੀ ਉਸੇ ਤਰ੍ਹਾਂ ਕਾਇਮ ਨੇ। ਉਹ ਸ਼ਰਤਾਂ 'ਚ ਪਤਾ ਵੀ ਕੀ ਹੈ? ਜੀ। ਬਿਜਲੀ ਸੋਧ ਬਿੱਲ ਹੈਗਾ, ਲਾਓ ਸਮਾਰਟ ਮੀਟਰ, ਲਾਓ ਸਾਰਿਆਂ ਤੋਂ ਪੈਸੇ, ਜਿੰਨੀਆਂ ਸਟੇਟ ਕੋਈ ਸਹੂਲਤਾਂ ਦਿੰਦੀ ਹੈ ਉਹ ਸਾਰੀਆਂ ਖਤਮ ਕਰੋ, ਕਾਟਾ ਮਾਰੋ, ਮੁਫਤ ਵਾਲੀਆਂ। ਸੋ ਇਹ ਬਿਜਲੀ ਸੋਧ ਬਿੱਲ ਉਹ ਹੈ ਜਿਹਦੇ ਬਾਰੇ 3 ਖੇਤੀ ਕਾਨੂੰਨਾਂ ਦੀ ਵਾਪਸੀ ਸਮੇਂ ਸਰਕਾਰ ਨੇ ਹਾਮੀ ਭਰੀ ਸੀ ਕਿ ਅਸੀਂ ਨਹੀਂ ਲਿਆਵਾਂਗੇ। ਹਾਂਜੀ, ਉਹੀ ਹੈ। ਇਹ ਉਹ ਹੈ ਜਿਹਦੇ ਵਿੱਚ ਪੋਲਿਊਸ਼ਨ ਵਾਲੇ 'ਚ ਕਹਿੰਦੇ ਸੀਗੇ ਕਿਸਾਨਾਂ ਨੂੰ ਬਾਹਰ ਰੱਖਾਂਗੇ। ਤੇ ਹੁਣ ਕਰਜ਼ਾ ਦੇਣ ਦੇ ਨਾਂ ਦੇ ਉੱਤੇ ਜੀ, ਤੇ ਉਹ ਕਰਜ਼ਾ ਵੀ ਵਸੂਲਣਾ, ਮੁਫਤ ਨਹੀਂ ਦੇ ਰਹੇ ਤੁਸੀਂ। ਪੂਰਾ ਪੈਸਾ ਸਾਡਾ ਮਾਫ ਨਹੀਂ ਕਰ ਰਹੇ ਕਰਜ਼ਾ। ਇੱਕ ਤਾਂ ਹੁੰਦਾ ਕਿ ਤੁਹਾਡਾ ਕਰਜ਼ਾ ਖਤਮ ਕਰਦੇ ਆ ਭਾਈ, ਤੁਹਾਨੂੰ ਗਾਹਾਂ ਤੋਂ ਆਹ ਪੈਸਾ ਦਿੰਨੇ ਆ ਸੂਬੇ ਨੂੰ ਭਰਨ ਲਈ, ਫਿਰ ਸ਼ਰਤਾਂ ਲਾਓ। ਸਮਝ ਆਉਂਦਾ ਦੇਣਾ ਵੀ ਤੁਸੀਂ ਲੋਨ ਹੈ ਤੇ ਦੇਣਾ ਵੀ ਸ਼ਰਤਾਂ ਦੇ ਆਧਾਰ ਤੇ ਹੈ। ਇਹ ਉਹੀ ਮਤਲਬ ਕਿ ਸੇਠਾਂ ਵਾਲਾ ਵਿਆਜ ਵਾਲਾ ਖੇਡ ਹੈ, ਕਰਜ਼ਾ ਦੇ ਕੇ ਕਰਜ਼ਾ ਲਾਉਣਾ ਹੈ। ਤੇ ਇਸ ਲਈ ਉਹਦੇ ਵਿੱਚ ਵੀ ਸ਼ਰਤਾਂ ਨੇ ਕਿ ਤੁਸੀਂ ਬਿਜਲੀ ਵਾਲਾ ਸੋਧ ਵਾਲਾ ਲਾਗੂ ਕਰ ਦਿਓ, ਕਿਸਾਨਾਂ ਦੀ ਮੋਟਰਾਂ ਦਾ ਮੁਫਤ ਬਿਜਲੀ ਪਾਣੀ ਬੰਦ ਕਰ ਦਿਓ, ਸਬਸਿਡੀਆਂ ਬੰਦ ਕਰ ਦਿਓ, ਜੇਕਰ ਕਿਸੇ ਨੂੰ ਆਟਾ ਦਾਲ ਸਕੀਮ ਦਿੰਦੇ ਹੋ ਬੰਦ ਕਰ ਦਿਓ, ਜੇਕਰ ਕਿਸੇ ਨੂੰ ਇਲਾਜ ਦਿੰਦੇ ਹੋ ਗਰੀਬਾਂ ਨੂੰ ਬੰਦ ਕਰ ਦਿਓ। ਸਾਰਾ ਕੁਝ ਸੂਬਾ ਸਰਕਾਰਾਂ ਬੰਦ ਕਰ ਦੇਵੇ, ਜੋ ਕੇਂਦਰ ਸਰਕਾਰ ਦੇਵੇ ਉਹਦੇ ਪਰ ਸਾਡਾ ਗੁਣਗਾਨ ਹੋਵੇ ਤੇ ਤੁਸੀਂ ਸਾਡੇ ਪੈਸੇ ਨਾਲ ਫਿਰ ਵਰਤ ਲਓ। ਸੋ ਇਸ ਲਈ ਇਹ ਸ਼ਰਾਰਤ ਅਜੇ ਵੀ ਕਾਇਮ ਹੈ। ਸੋ ਇਸ ਬਜਟ ਦੇ ਵਿੱਚ ਧੋਖਾ ਵੱਧ ਹੈ, ਸਹੂਲਤਾਂ ਘੱਟ ਨੇ। ਜੀ। ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਅਦਾਨੀ ਦੀ। ਕਹਿੰਦੇ ਜਦੋਂ ਕਲਮ ਚੱਲਦੀ ਹੈ ਨਾ, ਚਾਹੇ ਉਹ
ਕਿਸੇ ਜੱਜ ਦੀ ਚੱਲੇ ਤੇ ਚਾਹੇ ਕਿਸੇ ਪੱਤਰਕਾਰ ਦੀ ਚੱਲੇ, ਫਿਰ ਉਹ ਚੱਲਦੀ ਪਤਾ ਲੱਗਦੀ ਹੈ ਕਿ ਚੱਲੀ ਹੈ। ਹਿੰਡਨਬਰਗ ਨੇ ਇੱਕ ਰਿਪੋਰਟ ਸ਼ਾਇਰ ਕੀਤੀ, ਅਦਾਨੀ ਪਹਿਲਾਂ ਤਾਂ ਆੜੇ, ਹਰ ਕਾਰਪੋਰੇਟ ਬੰਦਾ ਪਹਿਲਾਂ ਡਰਾਉਂਦਾ ਧਮਕਾਉਂਦਾ ਇਸ ਤਰ੍ਹਾਂ ਦੀਆਂ ਇਨਵੈਸਟੀਗੇਟਿਵ ਰਿਪੋਰਟਸ ਨੂੰ। ਆਪਾਂ ਦੇਖਿਆ ਦੀ ਵਾਇਰ ਦੇ ਨਾਲ ਕੀ ਕੁਛ ਹੋਇਆ ਮਾਣਹਾਨੀ ਦੇ ਮੁਕੱਦਮੇ ਦੇ ਰੂਪ ਦੇ ਵਿੱਚ, ਜਦੋਂ ਜਯੰਤ ਸ਼ਾਹ ਦੀ ਖਬਰ ਲਾਈ ਸੀ। ਪਰ ਹੁਣ ਦੱਸਦੇ ਆ ਵੀ ਸਮੇਟਾ ਸ਼ੁਰੂ ਹੋ ਗਿਆ ਬਾਜ਼ਾਰ ਦੇ ਵਿੱਚੋਂ। ਗੱਲ ਸੁਣਨ ਦੇ ਵਿੱਚ ਇਹ ਆ ਰਹੀ ਹੈ ਵੀ ਜਿਹੜੇ ਸ਼ੇਅਰ ਬਾਜ਼ਾਰ ਦੇ ਵਿੱਚ ਵੇਚਣੇ ਸੀ, ਜਿਨ੍ਹਾਂ ਦੇ ਬਾਰੇ ਬੜਾ ਇਹ ਆ ਰਿਹਾ ਕਿ ਫੈਬਰੀਕੇਸ਼ਨ ਮੈਨੀਪੂਲੇਸ਼ਨ ਕੀਤੀ ਗਈ ਸੀ, ਉਹ ਵੀ ਸਮੇਟ ਲਏ। ਤੇ ਫਿਰ ਸਮੇਟੇ ਕਾਹਤੋਂ ਸ਼ਰਮਾ ਜੀ? ਪ੍ਰਵੀਨ ਜੀ, ਇਹ ਖੂਬ ਚਰਚਾ ਹੈ ਜੀ। ਅਡਾਨੀ ਨੇ ਜਦੋਂ ਹਿੰਡਨਬਰਗ ਦੀ ਰਿਪੋਰਟ ਆਈ ਤਾਂ ਤੁਰੰਤ ਖੰਡਨ ਕੀਤਾ ਜੀ। ਉਸ ਨੂੰ ਖਾਰਜ ਕੀਤਾ। ਹੂੰ। ਫਿਰ ਜਦੋਂ ਗੱਲ ਬਣਦੀ ਨਹੀਂ ਦਿਖੀ, ਫਿਰ ਉਹਨੂੰ ਦੇਸ਼ ਤੇ ਹਮਲਾ ਕਰਾਰ ਦਿੱਤਾ ਹੂੰ। ਕਿ ਤਾਂ ਜੀ ਰਾਸ਼ਟਰ ਤੇ ਹਮਲਾ ਹੈ, ਭਾਰਤ ਤੇ ਹਮਲਾ। ਉਹ ਕਹਿੰਦਾ ਭਾਈ ਆਪਣੇ ਧੋਖੇ ਧੜੀਆਂ ਨੂੰ ਰਾਸ਼ਟਰਵਾਦੀ ਆੜ ਚ ਨਾ ਲੁਕਾ। ਇਹ ਕੰਪਨੀ ਤੂੰ ਚਲਾਉਂਦਾ ਸੀ, ਤੂੰ ਬਿਜ਼ਨਸ ਕਰਦਾ ਸੀ, ਤੂੰ ਧੰਦਾ ਚਲਾਉਂਦਾ ਸੀ, ਤੂੰ ਕਾਰੋਬਾਰੀ ਸੀ। ਉੱਥੇ ਦੇਸ਼ ਕਿੱਥੋਂ ਆ ਗਿਆ? ਤੂੰ ਦੇਸ਼ ਦੇ ਲੋਕਾਂ ਨੂੰ ਵੀ ਉਨਾ ਹੀ ਲੁੱਟਿਆ। ਸੋ ਫਿਰ ਜਦੋਂ ਨੇ ਉਹ ਤੱਥ ਰੱਖੇ, ਫਿਰ ਕਹਿੰਦੇ ਜੀ ਮਾਣਹਾਨੀ ਦਾ ਕੇਸ ਕਰਾਂਗੇ। 413 ਪੰਨਿਆਂ ਦਾ ਜਵਾਬ ਤਿਆਰ ਕਰ ਲਿਆ ਜੀ। ਤੇ ਉਹ ਕਹਿੰਦੇ ਆ ਜਾ ਅਮਰੀਕਾ ਹੀ ਆ ਜਾ, ਫਿਰ ਆ ਜਾ ਦੇਖ ਲੈਂਦੇ ਆ ਵੀ ਕੋਰਟ ਕਚਹਿਰੀ ਵੀ ਆ ਜਾ। ਸੋ ਉਸ ਸਭ ਦੇ ਦਰਮਿਆਨ ਆਪਾਂ ਉਸ ਦਿਨ, ਜਦੋਂ ਪਹਿਲੇ ਦਿਨ ਹਿੰਡਨਬਰਗ ਦੀ ਰਿਪੋਰਟ ਆਈ, ਆਪਾਂ ਉਸ ਦਿਨ ਵੀ ਇਹ ਗੱਲ ਕਰ ਰਹੇ ਸੀ ਪ੍ਰਵੀਨ ਜੀ ਕਿ ਜਿਹੜਾ ਮਾਰਕੀਟ ਦੇ ਵਿੱਚ ਇਹਨਾਂ ਨੇ ਸ਼ੁੱਕਰਵਾਰ ਨੂੰ ਸ਼ੇਅਰ ਤਾਰਿਆ ਜੀ, ਉਹ ਇਸ ਮਨਸ਼ਾ ਨਾਲ ਤਾਰਿਆ ਸੀ ਕਿ ਮਾਰਕੀਟ ਦੇ ਵਿੱਚ ਸ਼ੇਅਰ ਅਸੀਂ ਉਤਾਰਾਂਗੇ। ਐਫਪੀਓ ਲਿਆਏ ਸੀ, ਉਸ ਐਫਪੀਓ ਦੇ ਤਹਿਤ ਇਹਨਾਂ ਨੇ ਮਤਲਬ 3000 ਦਾ 3100 3200 ਦੋ ਰੇਟਾਂ ਨਾਲੇ ਸ਼ੇਅਰ ਤਾਰੇ ਸੀ। ਠੀਕ ਹੈ। ਤੇ ਆਪਾਂ ਉਸ ਦਿਨ ਮੈਂ ਇਹ ਗੱਲ ਕਰ ਰਿਹਾ ਸੀ ਕਿ ਸ਼ੁੱਕਰਵਾਰ ਨੂੰ ਇਹ ਤਾਰ ਰਹੇ ਨੇ, ਬੁੱਧਵਾਰ ਨੂੰ ਹਿੰਡਨਬਰਗ ਦੀ ਰਿਪੋਰਟ ਆਉਂਦੀ ਹੈ ਤੇ ਵੀਰਵਾਰ ਨੂੰ ਅਸਰ ਦਿਖਾ ਦਿੰਦੀ ਹੈ। ਤੇ ਜਦੋਂ ਇਹ ਤਾਰਦੇ ਨੇ, ਜਿਹੜਾ ਸ਼ੇਅਰ ਇਹਨਾਂ ਨੇ 3000 ਦਾ ਤਾਰਿਆ ਉਹ 2000 ਦਾ ਰਹਿ ਗਿਆ। ਜੀ। ਜਿੱਤੋਂ ਇਹ ਉਮੀਦ ਕਰਦੇ ਸੀ ਉਹ ਸ਼ੇਅਰ ਤਾਰਨ ਦਾ ਮਤਲਬ ਕੀ ਹੁੰਦਾ ਹੈ? ਐਫਪੀਓ ਹੈ ਕੀ ਹੈ ਪ੍ਰਵੀਨ ਜੀ? ਪਹਿਲਾਂ ਇਹ ਸਮਝਣ ਦੀ ਲੋੜ ਹੈ। ਹਾਂਜੀ ਹਾਂਜੀ, ਜ਼ਰੂਰ। ਮਤਲਬ ਮਾਰਕੀਟ 'ਚ ਸ਼ੇਅਰ ਤਾਰਨ ਦਾ ਮਤਲਬ ਸਿੱਧਾ ਜਿਹਾ ਇੱਕ ਫਾਰਮੂਲਾ ਹੁੰਦਾ ਕਿ ਤੁਸੀਂ ਇਸ ਰਾਹੀਂ ਪੈਸਾ ਇਕੱਠਾ ਕਰਾਂਗੇ ਬਾਜ਼ਾਰ 'ਚੋਂ, ਲੋਕਾਂ 'ਚੋਂ, ਤੇ ਉਸ ਨੂੰ ਫਿਰ ਤੁਸੀਂ ਅੱਗੇ ਕਿਸੇ ਕਾਰੋਬਾਰ 'ਚ ਲਾਓਗੇ। ਤੇ ਜੇਕਰ ਉਹਦੇ ਨਾਲ ਤੁਹਾਡੀ ਆਮਦਨ ਵਧੀ ਤਾਂ ਸ਼ੇਅਰ ਵਾਲੇ ਦੀ ਵੈਲਿਊ ਵਧਣੀ ਤੇ ਉਹਦੇ ਪੈਸੇ ਵਧਣੇ। ਇਸ ਲਈ ਇਹ ਆਪਣੀ ਮਾਰਕੀਟ ਵੈਲਿਊ ਬਣਾਈ ਸੀ ਕਿ ਮੈਂ ਦੁਨੀਆ ਦਾ ਤੀਜੇ ਨੰਬਰ ਦਾ ਅਮੀਰ ਬੰਦਾ ਹਾਂ। ਤੇ ਆ ਲੋ ਮੇਰੇ ਸ਼ੇਅਰ, ਮੈਂ ਤੁਹਾਨੂੰ 3-3000 ਚ ਦੇ ਰਿਹਾ, ਇਹ ਤੁਹਾਡੇ ਲੱਖਾਂ ਦੇ ਹੋ ਜਾਣੇ ਆ ਮਹੀਨਿਆਂ ਚ। ਤੇ ਇਹਨੂੰ ਲੱਗਦਾ ਸੀ ਕਿ ਬੋਲੀ ਦੇ ਨਾਂ ਤੇ ਮਾਰਕੀਟ ਚ ਉਤਰ ਕੇ ਜਦੋਂ ਖੁੱਲੇ ਬਾਜ਼ਾਰ ਚ ਸ਼ੇਅਰ ਵਿਕਣਗੇ ਤਾਂ ਇਹ ਵੈਲਿਊ ਕਿਤੇ ਜਾ ਕੇ 10-10 ਹਜ਼ਾਰ ਤੱਕ ਖਰੀਦਣਗੇ ਲੋਕ 3000 ਵਾਲਾ ਸ਼ੇਅਰ ਮੇਰਾ। ਤੇ ਪਰ ਉਹ ਗਿਰ ਕੇ 2000 ਤੋਂ ਥੱਲੇ ਆ ਗਏ। ਉਹ ਤੋਂ ਬਾਅਦ ਹੋਰ ਥੱਲੇ ਚਲੇ ਗਏ ਤੇ ਨਾਲ ਦੀ ਨਾਲ ਅਡਾਨੀ ਜੀ ਥੱਲੇ ਆਉਣ ਲੱਗੇ। 30 ਨੰਬਰ ਤੋਂ 7ਵੇਂ ਤੇ, 7ਵੇਂ ਤੋਂ 9ਵੇਂ ਤੇ, 9ਵੇਂ ਤੋਂ 10ਵੇਂ ਤੇ, 10ਵੇਂ ਤੋਂ 11ਵੇਂ ਤੇ, ਤੇ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਇਸ ਸਮੇਂ 15ਵੇਂ ਨੰਬਰ ਤੇ। ਠੀਕ ਹੈ, ਵਾਹ। ਤੇ ਭਾਰਤ ਦੇ ਵਿੱਚ ਵੀ ਟੌਪ ਤੇ ਅਡਾਨੀ ਚਲਾ ਗਿਆ ਫਿਰ, ਜਿਹਦੀ 9.80 ਲੱਖ ਕਰੋੜ ਤੱਕ ਦੀ ਮਤਲਬ ਵੈਲਿਊ ਚਲੀ ਗਈ ਸੀ। ਤੇ ਉਹ ਜਦੋਂ 7ਵੇਂ ਨੰਬਰ ਤੇ ਆ 7.88 ਲੱਖ ਕਰੋੜ ਰਹਿ ਗਈ ਸੀ, ਉਹ ਅੱਜ ਦੀ ਤਰੀਕ ਦੇ ਵਿੱਚ 6.14 ਲੱਖ ਕਰੋੜ ਰਹਿ ਗਈ। 9 ਕੁਛ ਤੋਂ ਲੈ ਕੇ 6.14 ਲੱਖ ਕਰੋੜ ਤੱਕ ਆ ਜਾਣਾ ਠੀਕ ਹੈ, ਵੱਡੀ ਗਿਰਾਵਟ ਹੈ। ਔਰ ਮੈਨੂੰ ਇਹਦੇ ਵਿੱਚੋਂ ਫਿਰ ਉਹੀ ਫਿਕਰਮੰਦੀ ਝਲਕਦੀ ਹੈ, ਕਿਤੇ ਐਸਬੀਆਈ ਨਾ ਡੁੱਬ ਜਵੇ, SBI ਸਟੇਟ ਬੈਂਕ ਆਫ ਇੰਡੀਆ, ਕਿਤੇ ਪੰਜਾਬ ਨੈਸ਼ਨਲ ਬੈਂਕ ਨਾ ਡੁੱਬ ਜਵੇ, ਕਿਤੇ LIC ਨਾ ਡੁੱਬ ਜਵੇ, ਕਿਉਂਕਿ ਵੱਡਾ ਪੈਸਾ ਲੱਗਿਆ ਇਹਦੇ ਵਿੱਚ ਤੇ ਉਹ ਪੈਸਾ ਲੋਕਾਂ ਦਾ ਲੱਗਿਆ, ਦੇਸ਼ ਦਾ ਲੱਗਿਆ, ਨਾਗਰਿਕਾਂ ਦਾ ਲੱਗਿਆ, ਆਮ ਲੋਕਾਂ ਦਾ ਲੱਗਿਆ। ਸੋ ਇਹ ਫਿਕਰਮੰਦੀ ਖੜੀ ਹੈ। ਤੇ ਅਡਾਨੀ ਨੇ ਜਿਹੜੇ ਉਹ ਸ਼ੇਅਰ ਤਾਰੇ ਸੀ ਬਾਜ਼ਾਰ ਦੇ ਵਿੱਚ ਪ੍ਰਵੀਨ ਜੀ, ਉਹ 20,000 ਕਰੋੜ ਰੁਪਈਏ ਦੇ ਸੀ ਐਫਪੀਓ। ਠੀਕ ਹੈ, 20,000 ਕਰੋੜ ਰੁਪਈਆ। ਤੇ ਇਹਨੂੰ ਲੱਗਦਾ ਸੀ ਕਿ ਇਹਦੇ ਨਾਲ ਮੇਰਾ 50,000 ਕਰੋੜ ਤੋਂ ਵੱਧ ਇਕੱਠਾ ਹੋ ਜਾਣਾ ਤੇ ਮੈਂ ਪਹਿਲੇ ਨੰਬਰ ਤੇ ਜਾ ਵੜਨਾ, ਮੈਂ ਪਹਿਲੇ ਨੰਬਰ ਤੇ ਪਹੁੰਚਣਾ। ਤੇ ਪਟਕ ਕੇ 15 ਤੇ ਆ ਗਿਆ ਤੇ ਉਹ 20,000 ਕਰੋੜ ਰੁਪਏ ਜਿਹੜੇ ਐਫਪੀਓ ਤਾਰੇ ਸੀ ਉਹ ਮਾਰਕੀਟ 'ਚ ਇਸ ਕਦਰ ਡਿਗੇ ਕਿ 2000 ਤੋਂ ਵੀ ਜ਼ਿਆਦਾ ਥੱਲੇ ਗਏ ਤੇ ਹੁਣ ਉਹ ਸਾਰੇ ਵਾਪਸ ਲੈ ਲਏ। ਠੀਕ ਹੈ। ਤੇ ਮਾਫੀ ਮੰਗ ਲਈ ਤੇ ਲੋਕਾਂ ਦਾ ਧੰਨਵਾਦ ਵੀ ਕਰਤਾ, ਤੁਸੀਂ ਭਰੋਸਾ ਵੀ ਜਤਾਇਆ, ਤੁਸੀਂ ਖਰੀਦਣ ਦੀ ਕੋਸ਼ਿਸ਼ ਕੀਤੀ, ਪੂਰਾ ਡਰਾਮਾ ਕੀਤਾ ਜੋ ਕੰਪਨੀਆਂ ਜਿਵੇਂ ਕਰਦੀਆਂ ਹੁੰਦੀਆਂ। ਤੇ ਪਰ ਉਹ ਸਾਰੇ ਬਾਜ਼ਾਰ 'ਚੋਂ ਸਮੇਟ ਲਏ। ਉਹ ਹੁਣ ਸਮੇਟਣ ਦੇ ਕਈ ਲੋਕ 2 ਮਹੀਨੇ ਲਾ ਰਹੇ ਨੇ ਜੀ। ਕੁਝ ਲੋਕ ਤਾਂ ਇਹ ਮਹੀਨੇ ਲਾ ਰਹੇ ਨੇ ਕਿ ਕੁਝ ਕੰਪਨੀਆਂ ਬੰਦ ਕਰ ਸਕਦਾ ਹੈ ਅਡਾਨੀ, ਠੀਕ ਹੈ, ਤੇ ਕੁਝ ਕੰਪਨੀਆਂ ਬੰਦ ਕਰਕੇ ਉਸ ਨੂੰ ਮਤਲਬ ਕਿ ਉਹ ਦਿਖਾ ਸਕਦਾ ਹੈ, ਆਪਾਂ ਕੀ ਕਹਿੰਦੇ ਹੁੰਦੇ ਆ ਕਿ ਮੇਰਾ ਤਾਂ ਜੀ ਭਾਂਡੇ ਪਿੱਗੇ ਹੈ ਨਾ, ਦੀਵਾਲੀਆ ਲਾ ਸਕਦਾ, ਕਿਉਂਕਿ ਅੱਡ-ਅੱਡ ਕੰਪਨੀਆਂ ਦਾ ਮਤਲਬ ਇਹੀ ਹੁੰਦਾ ਪ੍ਰਵੀਨ ਜੀ। ਜੀ ਜੀ। ਹੁਣ ਬਜਟ ਦੇ ਵਿੱਚ ਵੀ ਸਰਕਾਰ ਨੇ ਕਿਹਾ ਕਿ ਨਿਆਣੇ ਆਪਣਾ ਨਵਾਂ ਸਟਾਰਟਅਪ ਕੀ ਸ਼ੁਰੂ ਕਰ ਸਕਦੇ ਆ, ਸਟਾਰਟਅਪ ਹੈ ਨਾ। ਉਹ ਪਰ ਉਹ ਵੀ ਆਮ ਬੰਦੇ ਤੋਂ ਛੇਤੀ ਸ਼ੁਰੂ ਨਹੀਂ ਹੁੰਦਾ। 100 'ਚ ਇੱਕ ਆਮ ਬੰਦਾ ਹੋਊਗਾ, 99 ਕੰਪਨੀਆਂ ਨੇ ਆਪਣੇ 10-10 ਖੋਲ ਲਿਆ।
ਹਾਂਜੀ ਖੋਲ ਲਿਆ, ਇਦਾਂ ਹੀ ਹੁੰਦਾ। ਸੋ ਉਸੇ ਤਰ੍ਹਾਂ ਇਹ ਖੇਡ ਹੈ ਕਿ ਕਹਿੰਦੇ ਕਿ ਕੁਝ ਮਾਹਿਰਾਂ ਦਾ, ਆਰਥਿਕ ਮਾਹਿਰਾਂ ਦਾ ਕਹਿਣਾ ਕਿ ਜਿਸ ਤਰ੍ਹਾਂ ਇਹਨੇ ਐਫਯੂ ਵਾਪਸ ਲਏ ਨੇ ਔਰ ਜਿਸ ਤਰ੍ਹਾਂ ਇਹਦੇ ਲਗਾਤਾਰ ਸ਼ੇਅਰ ਬਾਜ਼ਾਰ 'ਚ ਡਿੱਗ ਰਹੇ ਨੇ, ਇਹ ਇੱਕ ਦੋ ਕੰਪਨੀਆਂ ਦਿਵਾਲੀਆ ਵੀ ਐਲਾਨ ਸਕਦਾ ਹੈ ਕਿ ਕੰਪਨੀਆਂ ਮੇਰੀਆਂ ਭੱਠਾ ਬੈਠ ਗਿਆ ਜੀ, ਮੈਂ ਬੰਦ ਕਰਨਾ, ਕਿਉਂਕਿ 28% ਤੱਕ ਚਲਾ ਗਿਆ ਜਿਹੜਾ ਇਹਦਾ ਮਤਲਬ ਕਿ ਅਡਾਨੀ ਦੇ ਉਹ ਗਿਰਨ ਦਾ ਰੇਟ ਹੈ ਸ਼ੇਅਰ ਮਾਰਕੀਟ ਦੇ ਵਿੱਚ 28% ਤੋਂ ਵੱਧ ਸ਼ੇਅਰ ਡਿੱਗੇ ਕਈ ਤਾਂ। ਠੀਕ ਹੈ। ਸੋ ਜਿਹੜੇ ਆਉਂਦੇ ਦਿਨਾਂ ਛੋਟੇ ਕਿਸਾਨ, ਇਸ ਲਈ ਕਹਿੰਦੇ ਕਿ ਇਹ ਨਾ ਹੋਵੇ ਕਿ ਉਹਨਾਂ ਨੂੰ ਦਿਵਾਲੀਆ, ਤੇ ਕੁਝ ਕਹਿੰਦੇ ਕਿ ਲੈ ਜੀ ਇਹ ਵੀ ਨੀਰਵ ਮੋਦੀ ਤੇ ਉਹਨਾਂ ਦੀ ਲਾਈਨ ਸ਼ਾਮਲ ਹੋ ਸਕਦਾ, ਇਹ ਕਦੇ ਵੀ ਫਰਾਰ ਵੀ ਹੋ ਸਕਦਾ। ਸੋ ਇੱਥੇ ਤੱਕ ਸੋਚਣ ਲੱਗੇ। ਸੋ ਇਹ ਉਹੀ ਚਿਟਪੁਟ ਕੰਪਨੀਆਂ ਨੇ, ਸ਼ਹਿਰਾਂ 'ਚ ਪਿੰਡਾਂ 'ਚ ਖੁੱਲਦੀਆਂ ਹੁੰਦੀਆਂ ਸੀ, ਮਹੱਲਿਆਂ 'ਚ ਕਿ ਭਾਂਡੇ ਲੈ ਲਓ 10 ਰੁਪਏ ਜਮ੍ਹਾਂ ਕਰਾ ਕੇ, 100 ਰੁਪਇਆ ਜਮ੍ਹਾਂ ਕਰਾ ਦਿਓ, 3 ਦਿਨਾਂ 'ਚ ਤੁਹਾਡੇ ਪੈਸੇ ਇੰਨੇ ਹੋ ਜਾਣੇ। ਤੇ ਕੁਝ ਲੋਕਾਂ ਨੂੰ ਸ਼ੁਰੂ 'ਚ ਮਿਲਦਾ ਸੀ ਤੇ ਫਿਰ ਪੈਸੇ ਵਧਣ ਲੱਗਦੇ ਸੀ, ਫਿਰ ਪਤਾ ਲੱਗਦਾ ਸੀ ਇੱਕ ਦਿਨ ਸ਼ਟਰ ਹੀ ਰਹਿ ਗਿਆ ਤੇ ਲੋਕ ਸ਼ਟਰ ਪੱਟ ਕੇ ਦੇਖਦੇ ਸੀ ਅੰਦਰ ਕੁਝ ਨਹੀਂ, ਅਗਲੇ ਫਰਾਰ ਹੋ ਗਏ ਸਾਰਾ ਪੈਸਾ ਲੈ ਕੇ। ਹਾਂਜੀ ਬਹੁਤ ਏਦਾਂ ਬਥੇਰੇ ਖੇਡ ਚੱਲਿਆ। ਸੋ ਚੱਲਿਆ ਕਿਤੇ ਚੱਲ ਉਹੋ ਜਿਹਾ ਕੁਛ ਤਾਂ ਨਹੀਂਗਾ। ਸੋ ਹਾਂਜੀ। ਇਹ ਹੈਡਨਬਰਗ ਦੀ ਰਿਪੋਰਟ ਨੇ ਐਫਯੂ ਵਾਲੇ ਉਹ ਪੈਸੇ ਦਾ ਲੋਕਾਂ ਦੇ ਬਚਾ ਲਏ, ਪਰ ਜਿਹੜੇ ਲੱਗੇ ਨੇ ਹੁਣ ਤੱਕ ਉਹ ਅਜੇ ਫਸੇ ਨੇ। ਤੇ ਉਹ ਜੇਕਰ ਜਿਹੇ ਜਿਹੇ ਘਰਾਣਿਆਂ ਦੇ ਨੇ, ਉਹ ਲੋਕਾਂ ਦੇ ਪੈਸੇ ਨੇ, ਉਹ ਫਿਕਰਮੰਦੀ ਖੜੀ ਹੈ। ਪਰ ਬਾਜ਼ਾਰ 'ਚੋਂ ਸਮੇਟਣ ਦੇ ਇਹ ਐਫਯੂ 20,000 ਕਰੋੜ ਰੁਪਈਏ ਦੇ ਆਪਣੇ ਸ਼ੇਅਰ ਸਮੇਟਣ ਦੇ ਕਈ ਮਾਇਨੇ ਕੱਢੇ ਜਾ ਰਹੇ ਨੇ, ਔਰ ਅਡਾਨੀ ਤੇ ਨਜ਼ਰ ਹੈ ਸਾਰਿਆਂ ਦੀ। ਜੀ ਜੀ ਜੀ। ਸ਼ਰਮਾ ਜੀ ਇੱਕ ਗੱਲ ਇਹ ਵੀ ਹੈ ਕਿ ਐਫਪੀਓ ਬਾਰੇ ਆਮ ਇਨਸਾਨਾਂ ਨੂੰ ਨਹੀਂ ਸੀ ਪਤਾ, ਚਲੋ ਇਹ ਤੁਸੀਂ ਸਰਲ ਭਾਸ਼ਾ ਦੇ ਵਿੱਚ ਦੱਸਿਆ ਕਿ ਐਫਪੀਓ ਦਾ ਮੈਕੈਨਿਜ਼ਮ ਕੀ ਹੈ। ਦੂਜੀ ਗੱਲ ਇਹ ਹੈ ਕਿ ਜਿੱਥੇ ਰਾਸ਼ਟਰਵਾਦ ਦੇ ਮਲੰਮੇ ਨਾਲ ਸੌਦਾ ਵਿਕਦਾ ਹੋਵੇ ਨਾ, ਫਿਰ ਅਗਲਾ ਵੱਧ ਤੋਂ ਵੱਧ ਹੀ ਵੇਚਦਾ। ਤੇ ਤੀਜੀ ਗੱਲ ਇਹ ਹੈ ਕਿ ਜਿਹੜਾ ਤੁਸੀਂ ਕਿਹਾ ਕਿ ਚਿੱਟ ਫੰਡ ਕੰਪਨੀਆਂ, ਉਹ ਤੁਹਾਨੂੰ ਯਾਦ ਹੋਣਾ ਇੱਕ ਭਾਈ ਚਿੱਟ ਫੰਡ ਕੰਪਨੀਆਂ ਦੇ ਨਾਂ ਤੇ ਵਰਲਡ ਕੱਪ ਵੀ ਸਪਾਂਸਰ ਕਰਦਾ ਰਿਹਾ ਕਬੱਡੀ ਦਾ, ਤੇ ਮੁੜ ਬਿਲਕੁਲ ਕੇ ਮੋਹਾਲੀ ਦੇ ਹਸਪੀਟਲ ਦੇ ਵਿੱਚ ਵੀ ਪਿਆ ਰਿਹਾ ਵਾਹਵਾ ਚਿਰ। ਹਾਂ ਅੱਜ ਕੱਲ ਵੀ ਸ਼ਾਇਦ ਕਿਸੇ ਲਗਜ਼ਰੀ ਚਰਚਾ ਜਗ੍ਹਾ ਤੇ ਹੀ ਹੋਣਾ ਹੈ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਦੇ ਵਿੱਚ ਇੱਕ ਉਸ ਦੁਖਾਂਤ ਦੀ, ਜਿਹੜਾ ਦੁਖਾਂਤ ਨੇ ਪੰਜਾਬ ਨੂੰ ਲੰਮੇ ਸਮੇਂ ਤੋਂ ਘੇਰਾ ਪਾਇਆ ਹੋਇਆ। ਪੰਜਾਬ ਇੱਕ ਦੁਖਾਂਤ ਚੋਂ ਨਿਕਲ ਗਿਆ, ਦੂਜੇ 'ਚ ਵੜ ਗਿਆ, ਵਾੜ ਦਿੱਤਾ ਗਿਆ ਕਹਿ ਵੀ ਸਕਦੇ ਹਾਂ। ਗੱਲ ਕਰੀਏ ਚਿੱਟੇ ਦੀ। ਚਿੱਟੇ ਬਾਬਤ ਹਾਲਾਤ ਅਕਾਲੀ ਦਲ ਦੇ ਵਿੱਚ ਖਰਾਬ ਹੋਣ ਲੱਗੇ ਸੀ, ਸਰਕਾਰ ਦੇ ਵਿੱਚ, ਕੈਪਟਨ ਦੀ ਸਰਕਾਰ ਦੇ ਵਿੱਚ ਸੁਧਰਨ ਦੀ ਬਜਾਏ ਹੋਰ ਖਰਾਬ ਹੋ ਗਏ। ਹੁਣ ਤਾਂ ਦੱਸਦੇ ਕਿ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ। ਇਹ ਗੱਲ ਕਹਿਣੀ ਬੜੀ ਔਖੀ ਹੈ ਕਿ ਪੰਜਾਬ ਦੀਆਂ ਦੁਕਾਨਾਂ ਤੋਂ ਚਿੱਟਾ ਹੁਣ ਕਰਿਆਨੇ ਦੀ ਦੁਕਾਨ ਤੋਂ ਵੀ ਮਿਲਦਾ ਹੈ, ਪਰ ਆਮ ਬੰਦਾ ਕਹਿ ਨਹੀਂ ਸਕਦਾ ਕਿਉਂਕਿ ਪੁਲਿਸ ਦਾ ਡਰ ਹੈ। ਇਹ ਹੁਣ ਗੱਲ ਕਹੀ ਕਿਹਨੇ ਹੈ ਵੀ ਪੰਜਾਬ ਦੇ ਵਿੱਚ ਹਾਲਾਤ ਇਹ ਹੈ ਵੀ ਭਾਵੇਂ ਚਿੱਟਾ ਕਰਿਆਨੇ ਦੀ ਦੁਕਾਨ ਤੋਂ ਵੀ ਲੈ ਲਓ। ਪਰਮੀਤ ਜੀ, ਇਹ ਪੰਜਾਬ ਦੇ ਰਾਜਪਾਲ ਪੁਰੋਹਿਤ ਨੇ ਕਹੀ ਹੈ। ਠੀਕ ਹੈ, ਅੱਛਾ, ਮੈਂ ਨਹੀਂ ਪੰਜਾਬ ਦੇ ਆਮ ਬੰਦਾ ਤਾਂ ਨਹੀਂ ਕਹਿ ਰਾਜਪਾਲ, ਸਕਦਾ। ਬਿਲਕੁਲ ਪੰਜਾਬ ਦੇ ਰਾਜਪਾਲ ਪੁਰੋਹਿਤ ਹੋਰੀ ਉਹਨਾਂ 6 ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਤੇ ਨਿਕਲ ਤੁਰੇ ਨੇ ਜਿਨ੍ਹਾਂ ਦੀ ਉਹਨਾਂ ਨੇ ਗੱਲ ਕੀਤੀ ਸੀ। ਠੀਕ ਉੱਥੇ ਹੈ। ਉਹ ਲੋਕਾਂ ਨਾਲ ਮਿਲ ਰਹੇ ਨੇ, ਕਿਸਾਨਾਂ ਨੂੰ ਮਿਲ ਰਹੇ ਨੇ, ਵਿਦਿਆਰਥੀਆਂ ਨੂੰ ਮਿਲ ਰਹੇ ਨੇ, ਨਾਲ ਪ੍ਰਸ਼ਾਸਨ ਅਮਲਾ ਫਾਲਾ ਸਾਰਾ ਲੈ ਕੇ ਗਏ ਨੇ। ਸੋ ਉੱਥੇ ਲਗਾਤਾਰ ਦੌਰ, ਉਹ ਚਾਹੇ ਅੰਮ੍ਰਿਤਸਰ ਜ਼ਿਲ੍ਹਾ ਹੋਵੇ, ਚਾਹੇ ਪਠਾਨਕੋਟ ਹੋਵੇ, ਚਾਹੇ ਤਰਨਤਾਰਨ ਹੋਵੇ, ਚਾਹੇ ਗੁਰਦਾਸਪੁਰ ਹੋਵੇ, ਚਾਹੇ ਫਿਰੋਜ਼ਪੁਰ ਹੋਵੇ, ਚਾਹੇ ਫਾਜ਼ਿਲਕਾ ਹੋਵੇ, ਉਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ। ਤੇ ਉਹਨਾਂ ਦਾ ਇਹ ਜਨਤਕ ਤੌਰ ਤੇ ਗੱਲ ਕਹਿਣੀ ਕਿ ਚਿੱਟਾ ਹੁਣ ਸਕੂਲਾਂ 'ਚ ਪਹੁੰਚ ਗਿਆ, ਚਿੱਟਾ ਹੁਣ ਕਰਿਆਨੇ ਦੀ ਦੁਕਾਨਾਂ ਤੇ ਪਹੁੰਚ ਗਿਆ। ਜਿਵੇਂ ਕਹਿੰਦੇ ਪੇਸਟ ਖਰੀਦਣ ਜਾਂਦੇ ਨੇ ਲੋਕ, ਉਵੇਂ ਚਿੱਟਾ ਲੈਣ ਜਾਂਦੇ ਨੇ ਕਰਿਆਨੇ ਦੀ ਦੁਕਾਨ ਤੋਂ, ਤੇ ਇੰਨੀ ਉਪਲਬਧਤਾ ਹੈ। ਤੇ ਕਹਿੰਦੇ ਪੁਲਿਸ ਕਿੱਥੇ ਹੈ? ਤੇ ਜਦੋਂ ਲੋਕਾਂ ਨਾਲ ਗੱਲ ਕੀਤੀ, ਲੋਕ ਕਹਿੰਦੇ ਜੇ ਪੁਲਿਸ ਨੂੰ ਦੱਸ ਦਿਓ ਤਾਂ ਚਿੱਟਾ ਉਹਨੂੰ ਫੜਨ ਜਾਣ ਤੋਂ ਪਹਿਲਾਂ ਤਾਂ ਸਾਡੇ ਘਰੇ ਤਸਕਰ ਆ ਜਾਂਦੇ ਨੇ ਸਾਨੂੰ ਕੁੱਟਣ, ਕਿ ਪੁਲਿਸ ਵਾਲੇ ਉਹਨਾਂ ਨੂੰ ਦੱਸਦੇ ਨੇ। ਸੋ ਇਸ ਮਸਲੇ ਤੇ ਫਿਰ ਉਹਨੇ ਪੁਲਿਸ ਨੂੰ ਨਿਸ਼ਾਨੇ ਤੇ ਲਿਆ ਕਿ ਭਾਈ ਜੀ ਤੁਸੀਂ ਕੀ ਕਰਦੇ ਹੋ, ਤੁਹਾਡੇ ਤੇ ਸਖਤੀ ਦੀ ਲੋੜ ਹੈ, ਤੁਹਾਡੇ ਤੇ। ਸੋ ਪੁਲਿਸ ਨੂੰ ਮਤਲਬ ਨਿਸ਼ਾਨੇ ਤੇ ਲੈਣ ਦਾ ਮਤਲਬ ਦੇਸ਼ ਦੇ ਸੂਬੇ ਦੇ ਗ੍ਰਹਿ ਮੰਤਰੀ ਕੌਣ ਨੇ? ਭਗਵੰਤ ਮਾਨ ਨਾਲ ਪੇਚਾ ਪਿਆ ਹੋਇਆ ਹੂੰ ਰਾਜਪਾਲ ਦਾ। ਸੋ ਇਸ ਲਈ ਉਹਨਾਂ ਨੇ ਕੱਲ ਪੂਰਾ ਕਟਹਿਰੇ ਦੇ ਵਿੱਚ ਪੰਜਾਬ ਪੁਲਿਸ ਨੂੰ ਖੜਾ ਕੀਤਾ। ਜੀ ਤੇ ਜਦੋਂ ਪੰਜਾਬ ਪੁਲਿਸ ਨੂੰ ਖੜਾ ਕੀਤਾ ਤਾਂ ਡੀਜੀਪੀ ਨੇ ਜਵਾਬ ਵੀ ਦਿੱਤਾ। ਡੀਜੀਪੀ ਕਹਿੰਦਾ ਜੀ ਪਿਛਲੇ 5 ਸਾਲਾਂ ਦੇ ਵਿੱਚ ਅਸੀਂ 133 ਪੁਲਿਸ ਵਾਲਿਆਂ ਨੂੰ ਬਾਹਰ ਕਰ ਚੁੱਕੇ ਹਾਂ ਠੀਕ ਤੇ ਹੈ। 200 ਦੀ ਜਾਂਚ ਜਾਰੀ ਹੈ ਹਲੇ। ਹੂੰ ਉਹ ਕਹਿੰਦੇ ਕਿ ਸਵਾਲ ਅਧਿਕਾਰੀਆਂ ਨੂੰ ਬਾਹਰ ਕਰਨ ਦੀ ਜਾਂ ਜਾਂਚ ਦਾ ਨਹੀਂ, ਸਵਾਲ ਪੁਲਿਸ ਦੀ ਮਨਸ਼ਾ ਦਾ ਏ ਜੀ ਕਿ ਤੁਹਾਡਾ ਨਜ਼ਰੀਆ ਬਦਲਿਆ ਕਿ ਨਹੀਂ। ਜੇ ਥਾਣੇ ਹੀ ਉਹਨਾਂ ਨੂੰ ਤਸਕਰਾਂ ਨੂੰ ਸ਼ਹਿ ਦੇਣਗੇ, ਥਾਣਿਆਂ 'ਚੋਂ ਹੀ ਉਹਨਾਂ ਦਾ ਧੰਦਾ ਚੱਲੂਗਾ, ਕਹਿੰਦੇ ਫਿਰ ਰੋਕੂਗਾ ਕੌਣ? ਸੋ ਇਸ ਲਈ ਇਹ ਦੋਏ ਪਹਿਲੂ ਨੇ। ਫਿਰ ਉਹਨਾਂ ਨੇ ਕਿਸਾਨਾਂ ਨਾਲ ਤਾਰਬੰਦੀ ਵਾਲੇ ਮਸਲੇ ਤੇ ਵੀ ਗੱਲ ਕੀਤੀ ਕਿ ਤਾਰ ਕਿੱਥੇ ਤੱਕ ਆ ਜਾਣੀ ਚਾਹੀਦੀ ਆ, ਤੁਹਾਨੂੰ ਉੱਥੇ ਕਿਹੜੀ ਫਸਲ ਚਾਹੀਦੀ ਆ। ਉਹ ਕਹਿੰਦੇ ਮੋਦੀ ਜੀ ਕਹਿੰਦੇ ਨੇ ਮੋਟਾ ਅਨਾਜ, ਉਹ ਕਹਿੰਦੇ ਨਹੀਂ ਜੀ ਸਾਨੂੰ ਤਾਂ ਇੱਥੇ ਗੰਨੇ ਦੀ ਖੇਤੀ ਦਾ ਵੀ ਦਿਓ ਹੈ। ਸੋ ਇਸ ਲਈ ਉੱਥੇ ਕਈ ਤਰ੍ਹਾਂ ਦੀਆਂ ਚਰਚਾਵਾਂ ਨਿਕਲ ਕੇ ਆਈਆਂ ਔਰ ਜੀ ਆਮ ਲੋਕਾਂ ਨੂੰ ਜਿਵੇਂ ਮਿਲ ਕੇ ਆਏ ਨੇ ਹੈ। ਫਿਰ ਉੱਥੇ ਨਾਲ BK ਜੰਜੂਆ ਵੀ ਸੀ। ਉਹ ਕਹਿੰਦੇ ਜੀ ਅਸੀਂ ਮੰਗ ਲਿਆ ਜੀ ਆ 6 ਜ਼ਿਲ੍ਹਿਆਂ ਤੋਂ,
ਇਹਨਾਂ ਹੀ 6 ਜ਼ਿਲ੍ਹਿਆਂ ਚੋਂ, ਚਾਹੇ ਉਹ ਪਠਾਨਕੋਟ ਹੈ, ਚਾਹੇ ਉਹ ਤਰਨਤਾਰਨ ਹੈ, ਚਾਹੇ ਉਹ ਅੰਮ੍ਰਿਤਸਰ ਹੈ, ਚਾਹੇ ਉਹ ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਉਹ ਸਾਰਿਆਂ ਤੋਂ ਕਹਿੰਦੇ ਅਸੀਂ ਮੰਗ ਲਏ ਜੀ ਅੰਕੜੇ ਡੀਸੀਆਂ ਤੋਂ ਕਿ ਸਾਨੂੰ ਅੰਕੜੇ ਦਿਓ ਜੀ ਕਿ ਕਿੰਨਾ ਏਰੀਆ ਤੁਹਾਡਾ ਤਾਰ ਦੇ ਪਾਰ ਹੈ, ਕਿੰਨਿਆਂ ਨੂੰ ਅਸੀਂ ਇੱਧਰ ਲਿਆ ਸਕਦੇ ਹਾਂ, ਕਿੰਨੀ ਦੂਰੀ ਹੋਣੀ ਜ਼ਰੂਰੀ ਹੈ ਤਾਂ ਕਿ ਕਿਸਾਨਾਂ ਨੂੰ ਰਾਹਤ ਮਿਲ ਸਕੇ। ਕਹਿੰਦੇ ਅਸੀਂ ਅੰਕੜੇ ਇਕੱਠੇ ਕਰਨੇ ਆ। ਸੋ ਇਸ ਹਵਾਲੇ ਨਾਲ ਇਹਦਾ ਮਤਲਬ ਉਹਨਾਂ ਇਲਾਕਿਆਂ ਦੇ ਵਿੱਚ ਰਾਜਪਾਲ ਜੇਕਰ ਆਪਣੀ ਪੈਰਲਲ ਸਰਕਾਰ ਚਲਾ ਰਹੇ ਨੇ, ਰਾਜਪਾਲ ਪੁਲਿਸ ਨੂੰ ਜਵਾਬਦੇਹ ਬਣਾ ਰਹੇ ਨੇ, ਰਾਜਪਾਲ ਕਿਸਾਨਾਂ ਦੇ ਮਸਲੇ ਹੱਲ ਕਰ ਰਹੇ ਨੇ, ਤਾਂ ਉਹ ਕਿਹਦੇ ਵੱਲੋਂ ਖੇਡ ਰਹੇ ਨੇ? ਉਹ ਦਿੱਲੀ ਵੱਲੋਂ ਖੇਡ ਰਹੇ ਨੇ, ਉਹ ਕੇਂਦਰ ਵੱਲੋਂ ਖੇਡ ਰਹੇ ਨੇ, ਨਰਿੰਦਰ ਮੋਦੀ ਵੱਲੋਂ ਖੇਡ ਰਹੇ ਨੇ। ਉੱਥੇ BSP ਉਹਨਾਂ ਦੀ ਵੀ ਹੈ ਤੇ BSF ਲੱਗ ਗਈ ਉੱਥੇ ਬਾਰਡਰਾਂ ਤੇ। ਅੱਧਾ ਪੰਜਾਬ ਉਹਨਾਂ ਨੇ ਵੈਸੇ ਕੰਟਰੋਲ ਕਰ ਲਿਆ ਤੇ ਉਸੇ ਏਰੀਆ ਦੇ ਵਿੱਚ ਰਾਜਪਾਲ ਲਗਾਤਾਰ ਸਰਗਰਮ ਨੇ। ਸੋ ਮੈਨੂੰ ਲੱਗਦਾ ਕਿ ਇਹ ਵੀ ਇੱਕ BJP ਦਾ ਆਉਣ ਵਾਲਾ ਪੈਂਚੜ ਹੈ ਕਿ 24 ਦੇ ਵਿੱਚ ਅਸੀਂ ਬਾਰਡਰ ਏਰੀਆ ਚੋਂ ਵੋਟਾਂ ਕਿਵੇਂ ਖਿੱਚਣੀਆਂ ਨੇ। ਉਹਦੇ ਲਈ ਪੁਰੋਹਿਤ ਨੂੰ ਉਹਨਾਂ ਨੇ ਇੱਕ ਤਰ੍ਹਾਂ ਨਾਲ ਆਪਣਾ ਚੋਣ ਪ੍ਰਚਾਰਕ ਲਾ ਦਿੱਤਾ। ਰਾਜਪਾਲ ਜਿਸ ਕਦਰ ਤੇਜ਼ ਤਰਾਰ ਭੂਮਿਕਾ ਚ ਆਏ ਨੇ, ਇਹਦੇ ਕਈ ਸਵਾਲ ਵੀ ਨੇ, ਪਰ ਕਈ ਮਸਲਿਆਂ ਤੇ ਇਹ ਵੀ ਲੱਗਦਾ ਕਿ ਜੇਕਰ ਉਹ ਪੰਜਾਬ ਨੂੰ ਲੈ ਕੇ ਫਿਕਰਮੰਦੀ ਜ਼ਾਹਰ ਕਰ ਰਹੇ ਨੇ ਕਿ ਇਹਦਾ ਕੋਈ ਹੱਲ ਵੀ ਹੋਊਗਾ ਜਾਂ ਸਿਰਫ ਇਹ ਗੱਲਾਂ ਬਾਤਾਂ ਨਾਲ ਮੁੜੇ ਹੋਣਗੇ, ਦੇਖਣ ਵਾਲੀ ਗੱਲ। ਜੀ ਬਿਲਕੁਲ, ਚੋਣ ਪ੍ਰਚਾਰ ਦਾ ਜ਼ਰੀਆ ਬਣ ਚੁੱਕੇ ਨੇ। ਰਾਜਪਾਲ ਵੈਸੇ ਵੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਜੀ, BJP ਦੇ ਪਾਰਟੀ ਪ੍ਰਧਾਨਾਂ ਵਾਂਗੂ ਰਿਐਕਟ ਕਰਦੇ ਨੇ ਅੱਜ ਕੱਲ, ਜਿਵੇਂ ਹਾਂਜੀ। ਤੇ ਜਾਂਦੇ ਜਾਂਦੇ ਸ਼ਰਮਾ ਜੀ ਗੱਲ ਕਰਕੇ ਆਟਾ ਦਾਲ ਸਕੀਮ ਦੀ, ਪੰਜਾਬ ਦੇ ਵਿੱਚ ਇੱਕ ਬੜੀ ਅਜੀਬ ਜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਕਹਿੰਦੇ ਪੰਜਾਬ ਦੇ ਵਿੱਚ ਮਰ ਕੇ ਵੀ ਖਾ ਰਹੇ ਨੇ ਲੋਕ ਆਟਾ ਦਾਲ ਸਕੀਮ। ਪਹਿਲਾਂ ਪੈਨਸ਼ਨਾਂ ਸੁਣਦੇ ਸੀ ਵੀ ਮਰਿਆ ਮਗਰ ਭੇਜਦੀਆਂ, ਹੁਣ ਆਟਾ ਦਾਲ ਵੀ ਜਾਂਦਾ। ਬਿਲਕੁਲ, ਆਟਾ ਦਾਲ ਵੀ ਨਾਲੇ ਜਾਂਦਾ ਮੈਨੂੰ ਤਾਂ ਲੱਗਦਾ ਜੀ। ਔਰ ਇਹ ਇੱਕਾ ਦੁੱਕਾ ਨਹੀਂ, 45,000 ਬੰਦਾ, ਠੀਕ ਹੈ। ਅੱਛਾ, 45,000 ਤੋਂ ਵੱਧ ਬੰਦਾ ਹੈ ਜਿਹੜਾ ਇਸ ਦੁਨੀਆ ਤੋਂ ਚਲਾ ਗਿਆ, ਉਹਦੇ ਨਾਂ ਤੇ ਆਟਾ ਦਾਲ ਲਈ ਜਾਂਦੇ ਨੇ। ਮਤਲਬ ਕੀ ਸੱਚਮੁੱਚ ਹਾਲਤ ਇੰਨੀ ਮਾੜੀ ਹੈ ਪੰਜਾਬ ਦੀ, ਤਰਾਸਦੀ ਇੰਨੀ ਮਾੜੀ ਹੈ ਕਿ ਹਾਂ ਉਹਨਾਂ ਨੂੰ ਇਹ ਕੁਝ ਕਰਨਾ ਪੈ ਰਿਹਾ, ਜਾਂ ਅਸੀਂ ਮਤਲਬ ਕਿ ਲਾਚਾਰ ਹੁੰਦੇ ਜਾ ਰਹੇ ਹਾਂ, ਅਸੀਂ ਮਤਲਬ ਕਿ ਇਹੋ ਜਿਹੇ ਹੁੰਦੇ ਜਾ ਰਹੇ ਹਾਂ ਅਸੀਂ। ਮਤਲਬ ਇਹ ਬੜੀ ਫਿਕਰਮੰਦੀ ਹੈ। ਅਸਲ 'ਚ ਪੰਜਾਬ ਸਰਕਾਰ ਨੇ ਇੱਕ ਪੱਖੋ ਵੱਖ ਸਮੁੱਚੇ ਵਿਭਾਗਾਂ ਤੋਂ ਡਾਟੇ ਮੰਗੇ ਸੀ। ਉਸ ਅੰਕੜਿਆਂ ਦੇ ਹਵਾਲੇ ਨਾਲ ਇਹ ਤੱਥ ਸਾਹਮਣੇ ਆ ਰਹੇ ਨੇ ਪ੍ਰਵੀਨ ਜੀ, ਪਰ ਉਹ ਤੱਥ ਮਤਲਬ ਕਿ ਮੈਨੂੰ ਦੋ ਪਹਿਲੂਆਂ ਤੋਂ ਲੱਗਦੇ ਨੇ। ਇੱਕ ਪਹਿਲੂ ਜਿਹੜਾ ਸਰਕਾਰ ਦਿਖਾ ਰਹੀ ਹੈ, ਦੂਸਰਾ ਪਹਿਲੂ ਜੋ ਉਹਦੀ ਹਕੀਕਤ ਦੇ ਵਿੱਚ ਹੈ। ਹੁਣ ਅਸਲ 'ਚ ਕੀ ਹੈ, ਪੜਤਾਲ ਦੌਰਾਨ ਸਰਕਾਰ ਦਮ ਭਰਦੀ ਹੈ ਕਿ ਕਰੀਬ 10.5 ਲੱਖ ਰਸੂਖਦਾਨ ਲੋਕ ਨੇ ਜਿਹੜੇ ਜੀ ਆਟਾ ਦਾਲ ਗਲਤ ਲੈ ਰਹੇ ਨੇ। ਠੀਕ ਹੈ। ਇਹ 'ਚੋਂ ਵੱਖੋ ਵੱਖ ਵਿਭਾਗਾਂ ਤੋਂ ਅੰਕੜੇ ਨੇ, ਜਿਵੇਂ ਮੰਨ ਲਓ ਸਿਹਤ ਵਿਭਾਗ ਤੋਂ ਅੱਡ ਲੈ ਲਏ, ਮੰਡੀ ਬੋਰਡ ਤੋਂ ਅੱਡ ਲੈ ਲਏ, ਬਿਜਲੀ ਵਿਭਾਗ ਤੋਂ ਅੱਡ ਲੈ ਲਏ। ਹੁਣ ਇਹਦੇ ਵਿੱਚ ਕੀ ਕੀਤਾ ਇਹਨਾਂ ਨੇ, ਬਿਜਲੀ ਵਿਭਾਗ ਤੋਂ ਅੰਕੜੇ ਲਏ। ਕਹਿੰਦੇ ਜੀ 22,478 ਲੋਕ ਉਹ ਆਟਾ ਦਾਲ ਸਕੀਮ ਲੈ ਰਹੇ ਨੇ ਜਿਨ੍ਹਾਂ ਦੇ ਕਮਰਸ਼ੀਅਲ ਬਿੱਲ ਲੱਗਿਆ ਬਿਜਲੀ ਦਾ, ਕਮਰਸ਼ੀਅਲ ਮੀਟਰ ਹੈ। ਹੁਣ ਕਮਰਸ਼ੀਅਲ ਮੀਟਰ ਦਾ ਮਤਲਬ ਬੰਦਾ ਬਿਜ਼ਨਸਮੈਨ ਹੈ। ਠੀਕ ਹੈ ਪ੍ਰਵੀਨ ਜੀ, ਪੰਜਾਬ ਦੇ ਪਿੰਡਾਂ ਦੇ ਵਿੱਚ ਘਰ ਦਾ ਇੱਕ ਕੱਚਾ ਕਮਰਾ ਲੋਕਾਂ ਨੇ ਦੁਕਾਨ ਬਣਾਈ ਹੋਈ ਹੈ, ਮੰਨ ਲਓ। ਉਹ ਦੁਕਾਨ 'ਚ ਜੇ ਮੀਟਰ ਲੱਗਿਆ ਕਮਰਸ਼ੀਅਲ ਉਹਦਾ, ਠੀਕ ਹੈ, ਤੇ ਉਹ ਦੁਕਾਨ ਵਾਲੇ ਦੀ ਦਿਨ ਦੇ ਵਿੱਚ 100 ਰੁਪਇਆ, 200 ਰੁਪਇਆ, 500 ਰੁਪਇਆ ਵੀ ਵੱਟ ਨਹੀਂ ਹੁੰਦਾ, ਤੇ ਉਹ ਵੱਟ ਦੇ ਬਾਅਦ 'ਚ ਉਹਨੇ ਬੱਚਤ ਦੇਖਣੀ ਉਹ 'ਚੋਂ। ਸਹੀ, ਪਹਿਲਾਂ ਆਇਆ ਕਿੰਨਾ, ਉਹ ਤੋਂ ਬਾਅਦ ਬੱਚਤ। ਜੇ ਉਹਦਾ ਦਿਨ ਦੇ ਵਿੱਚ 200 ਰੁਪਇਆ ਵੀ ਬੱਚਤ ਆ ਤਾਂ ਮਹੀਨੇ ਦੀ ਕਿੰਨੀ ਬਣੀ, 6,000 ਰੁਪਇਆ ਜੀ। ਤੇ 6,000 12,72 1 ਲੱਖ ਤੋਂ ਥੱਲੇ ਆ। ਮੈਂ ਕਹਿੰਦਾ ਲੱਖ ਵੀ ਹੋਵੇ, 2 ਲੱਖ ਵੀ ਹੋਵੇ ਸਾਲ ਦੀ ਜੀ, ਤੇ ਸਵਾਲ ਇਹ ਕਿ ਸਾਲ ਦੇ ਵਿੱਚ 2 ਲੱਖ ਰੁਪਏ ਨਾਲ ਗੁਜ਼ਾਰਾ ਹੋ ਜਾਊ। ਇਸੇ ਤਰ੍ਹਾਂ ਇਹ ਹੁਣ ਕਮਰਸ਼ੀਅਲ ਬਿੱਲ ਦੇ ਹਵਾਲੇ ਨਾਲ ਉਹਨੂੰ ਕਹਿੰਦੇ ਬਾਹਰ ਕਰਨਾ। ਸੋ ਮੈਂ ਕਹਿੰਦਾ ਕਿ ਤੁਸੀਂ ਚੈੱਕ ਤਾਂ ਕਰਿਓ ਜਾ ਕੇ, ਇਕੱਲਾ ਇਹ ਨਾ ਦੇਖੋ ਕਿ ਤੁਹਾਡੇ ਅੰਕੜਿਆਂ 'ਚ ਕਮਰਸ਼ੀਅਲ ਬਿੱਲ ਆ ਗਿਆ। ਉਸ ਬੰਦੇ ਦੀ ਆਮਦਨ ਕਿੰਨੀ ਆ, ਸਰੋਤ ਕਿੰਨਾ, ਉਹ ਤਾਂ ਚੈੱਕ ਕਰੋ। ਬਿਲਕੁਲ, ਸਿਰਫ ਜੇ ਦੁਕਾਨ ਖੋਲੀ ਤਾਂ ਕਮਰਸ਼ੀਅਲ ਹੋ ਗਿਆ। ਕਿਸੇ ਨੇ ਕੱਪੜੇ ਸੀਣ ਵਾਲੀ ਮਸ਼ੀਨ ਲਾਈ ਆ, ਹੈਨਾ, ਕਿਸੇ ਨੇ ਭਾਂਡੇ ਵੇਚਣ ਨੂੰ ਰੱਖੇ ਨੇ, ਕੋਈ ਮੋਬਾਈਲ ਰੀਚਾਰਜ ਕਰਦਾ ਵਿਚਾਰਾ, ਕਿਸੇ ਨੇ ਬਜਾਜੀ ਦੇ 4 ਕੱਪੜੇ ਰੱਖ ਲਏ। ਸੋ ਇਸ ਲਈ ਉਹ ਤੋਂ ਬਾਅਦ ਉਹਦੀ ਆਮਦਨ ਕਿੰਨੀ ਆ, ਛਮਾਹੀ ਤਮਾਹੀ ਤਾਂ ਉਹਨੂੰ ਪੈਸੇ ਮਿਲਦੇ ਨੇ ਜੀ, ਹਾੜੀ ਸੋਣੀ ਤਾਂ ਉਹਦੇ ਕੋਲ ਪੈਸਾ ਆਉਂਦਾ। ਇਸੇ ਤਰ੍ਹਾਂ ਕਿਸਾਨ ਵਾਲੇ ਪਹਿਲੂ ਤੇ ਕਹਿੰਦੇ ਜੀ ਰਸੂਖਦਾਰ ਕਿਸਾਨ ਵੀ ਸਾਤੋਂ ਮਤਲਬ ਕਿ ਆਟਾ ਦਾਲ ਸਕੀਮ ਲੈ ਰਹੇ ਨੇ। ਮੈਂ ਇਹ 'ਚ ਰਸੂਖਦਾਰ ਦੱਸਦਾ ਤੁਹਾਨੂੰ ਕੀ ਕਹਿੰਦੇ। ਮੰਡੀ ਬੋਰਡ ਨੇ ਨਾ 12.50 ਲੱਖ ਲੋਕਾਂ ਦਾ ਅੰਕੜਾ ਦਿੱਤਾ ਸਰਕਾਰ ਨੂੰ। ਕਹਿੰਦੇ ਜੀ ਇਹਦੇ ਵਿੱਚੋਂ ਅਜਿਹੇ ਕਿਸਾਨ ਸਾਨੂੰ ਮਿਲੇ, 7 ਲੱਖ ਲੋਕ ਅਜਿਹੇ ਮਿਲੇ ਪ੍ਰਵੀਨ ਜੀ, ਜਿਨ੍ਹਾਂ ਦੀ ਆਮਦਨ 2 ਲੱਖ ਰੁਪਏ ਦੇ ਕਰੀਬ ਆ ਜੀ। ਮਤਲਬ 3 ਲੱਖ ਤੋਂ ਘੱਟ ਆ, 2 ਲੱਖ ਤੋਂ ਵੱਧ ਆ। ਉਹਨਾਂ ਨੇ ਸਾਨੂੰ ਅਨਾਜ ਵੇਚਿਆ। ਹੁਣ 2 ਲੱਖ ਦਾ ਅਨਾਜ ਵੇਚਿਆ ਸਾਲ 'ਚ, ਇਸ ਲਈ ਉਹ ਰਸੂਖਦਾਰ ਹੋ ਗਿਆ। ਹੁਣ 2 ਲੱਖ ਦੇ ਵਿੱਚੋਂ ਉਹਦੀ ਲਾਗਤ ਤਾਂ ਕੱਢੋ ਪਹਿਲਾਂ ਪ੍ਰਵੀਨ ਜੀ, ਲਾਗਤ ਤਾਂ ਕੱਢੋ, ਬਿਲਕੁਲ ਸਹੀ ਹੈ ਜੀ। ਸੋ ਇਹ ਵੀ ਮੈਨੂੰ ਲੱਗਦਾ ਇਹ ਭਰਮਾਉਣ ਵਾਲੇ ਅੰਕੜੇ ਨੇ। ਸੋ 2 ਲੱਖ ਰੁਪਏ ਦੀ ਜੇਕਰ ਕਿਸਾਨ ਨੇ ਫਸਲ ਵੇਚਤੀ, 40,000 ਰੁਪਏ ਦਾ ਕਿੱਲੇ ਦਾ ਹਲਾ ਵਟਾਈ ਹੈ ਨਾ। ਤੇ ਜੇ 1 ਕਿੱਲੇ ਚੋਂ 40,000 ਦੀ 50,000 ਦੀ ਫਸਲ ਨਿਕਲ ਆਈ
ਜੀ, ਜੀ। ਜੇ 2 ਵਾਰ ਚ ਲੱਖ ਦੀ ਨਿਕਲੀ ਤਾਂ ਇਹਦਾ ਮਤਲਬ 2 ਕਿੱਲੇ ਵਾਲਾ ਹੀ ਕਿਸਾਨ ਆ ਭਾਈ ਉਹ ਤਾਂ। ਜੀ, ਜੀ, ਬਿਲਕੁਲ। ਤੇ ਫਿਰ 2 ਕਿੱਲੇ ਵਾਲਾ ਕਿਸਾਨ ਰਸੂਖਦਾਰ ਹੋ ਗਿਆ ਹੁਣ, ਹਾਂਜੀ, ਸਹੀ ਹੈ। ਤੇ 2 ਲੱਖ ਰੁਪਈਆ ਆਮਦਨ ਬੜੀ ਹੋ ਗਈ। ਹੂੰ, ਇਹ ਅੰਕੜੇ ਤਿਆਰ ਕੌਣ ਕਰ ਰਹੇ ਨੇ? ਜਿਨ੍ਹਾਂ ਦੀ ਜੀ। ਆਪਣੀ 1 ਮਹੀਨੇ ਦੀ ਤਨਖਾਹ 1.5 ਲੱਖ ਰੁਪਈਆ, ਬਿਲਕੁਲ ਉਹੀ ਤਿਆਰ ਕਰਦੇ ਨੇ ਜੀ, ਸਹੀ ਹੈ। ਤੇ ਉਹ ਹਵਾਈ ਸਫ਼ਰ ਵੀ ਮੁਫਤ, ਰੇਲਵੇ ਸਫ਼ਰ ਵੀ ਮੁਫਤ, ਸਾਲ ਚ ਘੁੰਮਣਾ ਵੀ 3 ਲੱਖ ਦਾ ਮੁਫਤ, ਟੈਲੀਫੋਨ ਵੀ ਜੀ, ਮੁਫਤ, ਗੱਡੀ ਵੀ ਮੁਫਤ, ਇਲਾਜ ਵੀ ਮੁਫ਼ਤ, ਘਰੇ ਨੌਕਰ ਵੀ ਮੁਫਤ, ਇਲਾਜ ਵੀ ਮੁਫਤ, ਟੋਲ ਵੀ ਮੁਫਤ, ਤੇ 2 ਰਿਹਾਇਸ਼ ਵੀ ਲੱਖ ਵਾਲਾ ਮੁਫ਼ਤ। ਕਿਸਾਨ ਰਸੂਖਦਾਰ ਕਿਸਾਨ ਹੋ ਗਿਆ, ਜੀ। ਸਾਲ ਚ 2 ਲੱਖ ਕਮਾਉਣ ਵਾਲਾ। ਔਰ ਹੂੰ, ਇਹ ਕੁੱਲ ਆਮਦਨ ਹੈ ਉਹਦੀ, ਉਹਦੇ ਵਿੱਚੋਂ ਉਹਦੀ ਲਾਗਤ ਨਹੀਂ ਕੱਢੀ ਖੇਤੀ ਦੀ, ਜਿਹੜੀ ਨਿਤ ਦਿਨ ਵੱਧ ਰਹੀ ਆ। ਹੂੰ, ਹੂੰ, ਹੂੰ। ਤੇ ਬਿਲਕੁਲ। ਇਸ ਲਈ ਮੈਨੂੰ ਇਹ ਅੰਕੜਿਆਂ 'ਚ ਵੀ ਧੋਖਾ ਲੱਗਦਾ। ਹਾਂ, ਜਿਹੜਾ 10 ਲੱਖ ਮਹੀਨੇ ਦਾ ਕਮਾਉਂਦਾ, ਜਾਂ ਜਿਹਦੀ ਤਨਖਾਹ ਵੀ ਲੱਗੀ ਆ, ਤੁਸੀਂ ਉਹ ਅੰਕੜੇ ਵੱਖਰੇ ਤਾਂ ਕੱਢੋ। ਸੋ ਇਹ ਅੰਕੜੇ ਮੈਨੂੰ ਭਰਮਾਉਣ ਲੱਗਦੇ ਨੇ, ਤੇ ਸਰਕਾਰ ਨੇ ਜਿਹੜੇ ਅੰਕੜੇ ਇਕੱਠੇ ਕੀਤੇ ਨੇ ਉਹਦੇ ਹਵਾਲੇ ਨਾਲ ਜਿਹੜਾ 45,000 ਬੰਦਾ ਮਰਿਆ ਹੋਏ ਦੇ ਨਾਂ ਦੇ ਉੱਤੇ ਪਰਿਵਾਰ ਲੈ ਰਿਹਾ, ਉਹਨਾਂ ਦੇ ਪਰਿਵਾਰ ਦੀ ਵਿੱਤੀ ਸਹਾਇਤਾ ਜਾ ਕੇ ਚੈੱਕ ਕਰਨੀ ਚਾਹੀਦੀ ਹੈ ਕਿ ਕੀ ਮਜਬੂਰੀ ਹੈ ਜਾਂ ਠੱਗੀ ਹੈ। ਸੋ ਜੀ। ਠੱਗੀ ਵਾਲੇ ਅੰਕੜੇ ਅੱਡ ਕਰਕੇ ਉਹਨਾਂ ਤੇ ਕਾਰਵਾਈ ਕਰੋ। ਜੇ ਪਰਿਵਾਰ ਇਹੀ ਜੀ ਮਜਬੂਰੀ 'ਚ ਹੈ ਤਾਂ ਉਹ ਕਿਉਂ ਲੈਣ ਲਈ ਮਜਬੂਰ ਹੋਇਆ, ਤਾਂ ਉਹਦੀ ਸਹਾਇਤਾ ਵਾਲੇ ਪਾਸੇ ਨੂੰ ਵਧੋ। ਤੇ ਸਰਕਾਰ ਕੋਲ ਜਿਹੜੇ ਅੰਕੜੇ ਇਕੱਠੇ ਹੋਏ ਪ੍ਰਵੀਨ ਜੀ, ਉਹਦੇ ਵਿੱਚ ਆਇਆ ਕਿ 10,56,000 ਦੇ ਕਰੀਬ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਸਰਕਾਰ ਰਸੂਖਦਾਰ ਮੰਨਦੀ ਆ। ਉਹਦੇ ਵਿੱਚ 2 ਲੱਖ ਸਾਲਾਨਾ ਕਮਾਉਣ ਵਾਲਿਆਂ ਨੂੰ ਵੀ ਪਾ ਲਿਆ, 3 ਲੱਖ ਦੀ ਫਸਲ ਵੇਚਣ ਵਾਲਿਆਂ ਨੂੰ ਪਾ ਲਿਆ, 5 ਲੱਖ ਵਾਲੀ ਸਾਲ ਦੀ ਫਸਲ ਵੇਚਣ ਵਾਲਿਆਂ ਨੂੰ ਪਾ ਲਿਆ, ਤੇ ਉਹਦੇ ਹਵਾਲੇ ਨਾਲ ਵੀ ਜਿਹੜੇ ਇਹਦੇ ਉੱਪਰ ਵਾਲੇ ਨੇ, ਮੈਨੂੰ ਲੱਗਦਾ 5 ਲੱਖ ਤੋਂ ਉੱਪਰ ਵਾਲੇ, ਉਹਨਾਂ ਨੂੰ ਇਹਦੇ ਵਿੱਚ ਲੈਣਾ ਚਾਹੀਦਾ। 5 ਲੱਖ ਰੁਪਈਆ ਸਾਲਾਨਾ ਜੇਕਰ ਕਿਸੇ ਪਰਿਵਾਰ ਦੀ ਕੁੱਲ ਆਮਦਨ ਹੈ, ਉਹਦੇ ਵਿੱਚੋਂ ਉਹਦੀ ਖੇਤੀ ਵਾਲੀ ਲਾਗਤ ਕੱਢਣ ਤੋਂ ਬਾਅਦ ਆਮਦਨ ਉਹਦੀ ਕਿੰਨੀ ਬਚਤ ਹੁੰਦੀ ਹੈ, ਉਹਦੇ ਵਿੱਚੋਂ ਉਹਦੇ ਖਰਚੇ ਦੇ ਫੇਰ ਹਵਾਲੇ ਨਾਲ ਦੇਖਣਾ ਚਾਹੀਦਾ। ਸੋ ਇਸ ਲਈ ਅੰਕੜਿਆਂ ਨੂੰ ਸੋਧਣ ਦੀ ਲੋੜ ਹੈ। ਪਰ ਸਰਕਾਰ ਦੇ ਅੰਕੜੇ ਨੇ ਜੀ ਕਿ 45,000 ਮਰਿਆ ਹੋਇਆ ਬੰਦਾ, ਤੇ 10,56,000 ਬੰਦਾ ਰਸੂਖਦਾਰ ਕਹਿੰਦੇ ਆਟਾ ਦਾਲ ਸਕੀਮ ਦਾ ਲਾਭ ਲੈ ਰਿਹਾ। ਸੋ ਆਉਂਦੇ ਦਿਨਾਂ 'ਚ ਉਹਨਾਂ ਦਾ ਆਟਾ ਦਾਲ ਬੰਦ ਹੋ ਸਕਦਾ। ਸ਼ਰਮਾ ਜੀ, ਜਿਹੜੀ ਤੁਸੀਂ ਗੱਲ ਕਹੀ ਹੈ ਨਾ ਕਿ 1.5 ਲੱਖ ਤਨਖਾਹਾਂ ਲੈਣ ਵਾਲੇ ਬੰਦੇ ਕੈਲਕੂਲੇਸ਼ਨ ਕਰਦੇ ਆ ਕਿ ਫਲਾਂ ਬੰਦਾ ਜੇ ਸਾਲ ਦਾ 2 ਲੱਖ ਵੀ ਕਮਾਉਂਦਾ, ਦੁਕਾਨਦਾਰ, ਛੋਟਾ ਵਪਾਰੀ, ਕਿਸਾਨ, ਮਜ਼ਦੂਰ, ਤਾਂ ਉਹ ਵਧੀਆ ਜ਼ਿੰਦਗੀ ਜਿਉ ਰਿਹਾ। ਇਹ ਉਹ ਗੱਲ ਕਹਿੰਦੇ ਨੇ ਜਿਹੜੇ ਲੋਕ 1 ਮਹੀਨੇ 'ਚ ਓਨੇ ਪੈਸੇ ਕਮਾ ਲੈਂਦੇ ਨੇ, ਤੇ ਸ਼ਰਮ ਨਹੀਂ ਖਰਚਾ ਆਉਂਦੀ ਕੋਈ ਇਹਨਾਂ ਨਹੀਂਗਾ, ਨੂੰ। ਖਰਚਾ ਕੋਈ ਨਹੀਂਗਾ। ਇਹ ਖਰਚਾ ਤਾਂ ਤੁਸੀਂ ਉੱਪਰੋਂ ਬਣ ਜਾਂਦਾ। ਹਾਂਜੀ, ਹਾਂਜੀ, ਬਿਲਕੁਲ, ਬਿਲਕੁਲ। ਤੁਸੀਂ ਉਹਨਾਂ ਲੋਕਾਂ ਬਾਰੇ ਸੋਚ ਕੇ ਵੇਖੋ ਜਿਹੜੇ ਉਹਨਾਂ ਦੇ ਉੱਤੇ ਨੇ, ਤੇ ਉਹ ਕਹਿੰਦੇ ਨੇ 30 ਰੁਪਏ ਖਰਚਣ ਵਾਲਾ ਗਰੀਬ ਨਹੀਂਗਾ, ਹਾਂ, 20 ਇਹ ਉਹ ਰੁਪਈਆਂ ਦੀ ਪਾਣੀ ਦੀ ਬੋਤਲ ਹੈ। ਹਾਂ, ਇਸ ਦੇਸ਼ ਦਾ ਨਿਜ਼ਾਮ ਇਹ ਹੈ ਕਿ ਆਮ ਬੰਦੇ ਨਾਲ, ਵਿਚਾਰੇ ਨਾਲ ਉਹ ਮਜ਼ਾਕ ਕਰ ਰਿਹਾ, ਉਹਦੀ ਗਰੀਬੀ ਮਜ਼ਾਕ ਨਾਲ, ਉਹਦੀ ਬੇਵੱਸੀ ਨਾਲ, ਉਹਦੀ ਮਜਬੂਰੀ ਦੇ ਨਾਲ। ਸੋ ਬਿਲਕੁਲ ਬਿਲਕੁਲ ਕੈਪ ਜ਼ਰੂਰ ਹੋਣਾ ਚਾਹੀਦਾ। ਅਸੀਂ ਇਹ ਕਹਿੰਦੇ ਕਿ ਚਲੋ ਜੇ ਤੁਹਾਡਾ ਡੈਮੋਕ੍ਰੈਟਿਕ ਸਿਸਟਮ ਵੈਲਫੇਅਰਿੰਗ ਕਰਦਾ ਤਾਂ ਇਹ ਚੰਗੀ ਗੱਲ ਹੈ। ਵੈਲਫੇਅਰਿੰਗ ਲੋਕਾਂ ਦੇ ਪੈਸੇ ਨਾਲ ਹੀ ਕਰਦੀਆਂ ਸਰਕਾਰਾਂ। ਪੱਲਿਓ ਕਿਹੜਾ ਮੁੱਖ ਮੰਤਰੀ ਕਰਦਾ, ਪੱਲੇ ਨਹੀਂ ਕਰਦਾ। ਕਿਹੜਾ ਐਮਪੀ, ਕਿਹੜਾ ਐਮਐਲਏ, ਕਿਹੜਾ ਪ੍ਰਧਾਨ ਮੰਤਰੀ ਪੱਲਿਓਂ ਪੈਸੇ ਖਰਚ ਕੇ ਕਰਦਾ। ਬਿਲਕੁਲ ਪਰ ਬਿਲਕੁਲ ਵੈਲਫੇਅਰਿੰਗ ਦੀ ਜਿਹੜੀ ਕੈਪਿੰਗ ਹੈ, ਉਹਦਾ ਕੋਈ ਮਿਆਰ ਤੇ ਰੱਖੋ ਨਾ। ਉਹ ਬਿਲਕੁਲ ਜਿਹੜੇ ਲੋਕ ਇੰਨੀਆਂ ਤਨਖਾਹਾਂ, ਇੰਨਾ ਕੁਛ ਲਈ ਜਾਂਦੇ ਨੇ, ਉਹ ਵੀ ਉਹਨਾਂ ਚੀਜ਼ਾਂ ਦੇ ਪਾਤਰ ਨੇ, ਤੇ ਉਹਦੇ ਬਦਲੇ 'ਚ ਇੱਕ ਛੋਟੀ ਜਿਹੀ ਆਮਦਨ ਵਾਲਾ ਬੰਦਾ, ਤੇ ਉਹ ਤੁਸੀਂ ਕਹਿੰਦੇ ਹੋ ਕਿ ਜੀ ਆਹ ਹੈ। ਸੋ ਇਹ ਕੈਪਿੰਗ ਤੇ ਦੁਬਾਰਾ ਗੱਲ ਹੋਣ ਵਾਲੀ ਹੈ। ਇਹ ਚੀਜ਼ ਧਿਆਨ ਬਿਲਕੁਲ ਦੇਣ ਵਾਲੀ ਹੈ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।